अस्सलाम वालेकुम जी। बोली बोली ऐसा मुदस्सर साहब बहुत साल बाद, तो साल डेढ़ साल बाद दोबारा लामा इकबाल टाउन ਜਿਹਨੂੰ ਪੁਰਾਣਾ ਮੰਡੀ ਕੁਆਟਰ ਵੀ ਕਹਿੰਦੇ ਨੇ, ਠੀਕ ਹੈ ਜੀ। ਤੇ ਇੱਥੇ ਜਦੋਂ ਸ਼ੋਅ ਕੀਤਾ ਨਾ ਤੇ ਉਹ ਸ਼ੋਅ ਵੱਜਾ ਔਰ ਬੜੀ ਮੁਹੱਬਤ ਇੱਥੇ ਮਿਲੀ ਆ। ਔਰ ਅੱਜ ਵੀ ਇਹੀ ਮੈਂ ਉਮੀਦ ਕਰਦਾ ਕਿ ਜਿੰਨੇ ਦੋਸਤ ਨੇ ਬੜੇ ਪਿਆਰ ਨਾਲ ਹਾਸਾ ਖੇਡਾ ਕਰਕੇ ਬਗੈਰ ਕਿਸੇ ਵੀ ਮਤਲਬ ਕਿ ਨਿਜ਼ਾਮੇ ਗੜਬੜੀਆਂ ਤੋਂ, ਠੀਕ ਹੈ ਨਾ, ਅਸੀਂ ਸੋਹਣੇ ਆਪਣੇ ਆਪਣੇ ਘਰਾਂ ਨੂੰ ਸਹੀ ਸਲਾਮਤ ਵਾਪਸ ਜਾਵਾਂਗੇ, ਹੈ ਨਾ। ਤੇ ਸਾਡੇ ਨਾਲ ਭਾਜੀ ਢੋਲ, ਭਾਈ ਤੁਸੀਂ ਹਮੇਸ਼ਾ ਢੋਲ ਰੋਕਿਆ ਕਰੋ। ਅੱਛਾ ਠੀਕ ਹੈ ਭਾਈ ਇਹ ਦੇਖੋ ਢੋਲ ਵੀ ਪਿੱਛੇ ਖੂਬਸੂਰਤ ਨਾਲ ਸ਼ਹਿਨਾਈ, ਠੀਕ ਹੈ ਜੀ। ਔਰ ਇਹ ਬੱਚੇ ਖੜੇ ਨੇ ਫੁੱਲ ਲੈ ਕੇ। ਹੁਣ ਅਸੀਂ 1 2 3 ਕਰਾਂਗੇ ਤੇ ਇੱਥੇ ਭੰਗੜਾ ਪਏਗਾ ਔਰ ਫਿਰ ਤੁਸੀਂ ਫੁੱਲ ਸਿੱਟੋਗੇ, ਠੀਕ ਹੈ ਜੀ। ਤੇ ਕਿੰਨਾ ਸ਼ੌਕ ਹੈ ਨਾ ਬੱਚਿਆਂ ਦੇ ਵਿੱਚ ਖਲੋਣ ਦਾ। ਤੇ ਚੈੱਕ 1 2 3 4। थोड़ा सा स्पीड टेम्पो चुक के जरा, ठीक है। हाँ जी ठंडा ठंडा नच के बेटे तू इजी होया ना। पाँच जरा थोड़ा बच्चे हलकान करने। 1 2 3 4।
ਕਹਿੰਦੇ ਕੀ ਕਹਿੰਦੇ ਜਰਾ ਕਿਦੋਂ ਦਾ ਖੜਾ ਸੀ ਯਾਰ ਹਨਾ ਹਾਂਜੀ ਇਹ ਮੋੜਵਾ ਕਰਕੇ ਲਿਆ ਮਰੇ ਮੋੜਾ ਪਿਛਲੇ ਬਾਬਾ ਜੀ ਕਿੱਥੇ ਦੀ ਰੰਜੀ ਸੀ ਕਰੀ ਯਾਰ ਹੈ ਕਾਫੀ ਦੇਰ ਦਾ ਲਪੇਟਾ ਪਾਈ ਅੱਛਾ ਚਲੋ ਲਓ ਜੀ ਆ ਮੇਰੇ ਭਰਾ ਤੁਸੀਂ ਦੇਖ ਲਓ ਕਿੰਨੀ ਮੁਹੱਬਤ ਕੀਤੀ ਇਹਨਾਂ ਨੇ ਸਾਲ ਹੋ ਗਿਆ ਤਕਰੀਬਨ ਮੈਂ ਸ਼ੋਅ ਛੱਡ ਦਿੱਤੇ ਸੀ ਕਰਨੇ ਉਹਦੀ ਵਜ੍ਹਾ ਇਹ ਸੀ ਕਿ ਬਹੁਤ ਜ਼ਿਆਦਾ ਐਵੇਂ ਮਤਲਬ ਮਸਲੇ ਖਰਾਬ ਹੋਣ ਲੱਗ ਪਏ ਸੀ ਲੜਾਈ ਝਗੜਾ ਸ਼ੁਰੂ ਹੋ ਗਿਆ ਜਨਾਬ ਜੀ ਆਪਸ 'ਚ ਲੜਾਈ ਹੋ ਗਈ ਫਿਰ ਬਦਤਮੀਜ਼ੀ ਸ਼ੁਰੂ ਹੋ ਗਈ ਉਹ ਮੈਂ ਕਿਹਾ ਯਾਰ ਨਹੀਂ ਰਹਿਣ ਦਿਓ ਫਿਰ ਇਹ ਭਾਈ ਮੁਦੱਸਰ ਸਾਹਿਬ ਪਿਛਲੇ ਸ਼ੋਅ 'ਚ ਵੀ ਮੈਂ ਦੱਸਿਆ ਸੀ ਇਹਨਾਂ ਨੇ ਕਿਹਾ ਭੈਣ ਦੁਬਾਰਾ ਸ਼ੁਰੂ ਕਰੋ ਤੇ ਮੈਂ ਇਨਸ਼ਾਅੱਲਾ ਅਸੀਂ ਇਹ ਗੱਲ ਪਹਿਲੇ ਸਮਝਾ ਦਿਆ ਕਰਾਂਗੇ ਤਾਂ ਕਿ ਸਾਰੇ ਲੋਕੀ ਸਮਝ ਜਾਣ ਠੀਕ ਹੈ ਨਾ ਤੇ ਇਸ ਤੋਂ ਇੱਕ ਵਾਰੀ ਆਪਣੇ ਵਾਸਤੇ ਆਪ ਵਾਸਤੇ ਕਲੈਪ ਕਰ ਲਓ ਇੱਕ ਵਾਰੀ ਆਪਣੇ ਆਪ ਅੱਛਾ ਤੁਸੀਂ ਕਦੀ ਦੇਖਿਆ ਨਵਾਜ਼ ਸ਼ਰੀਫ ਸਾਹਿਬ ਜਾਂ ਕੋਈ ਜਿਹੜੇ ਇਮਰਾਨ ਖਾਨ ਸਾਹਿਬ ਜਾਂ ਕੋਈ ਵੀ ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ ਉਹ ਜਦੋਂ ਕੈਮਰੇ ਦੇ ਸਾਹਮਣੇ ਹੁੰਦੇ ਨੇ ਤਾਂ ਉਹਨਾਂ ਨਾਲ ਦੋ ਤਿੰਨ ਕਰੈਕਟਰ ਨੇ ਨਾ ਉਹਨਾਂ ਦੇ ਹੁੰਦਾ ਕਿ ਵੀ ਅਸੀਂ ਨਾਲ ਆਈਏ ਉਹ ਸੇਮ ਉਹ ਕਰੈਕਟਰ ਹੈ ਭਾਈ ਨਹੀਂ ਹੈ ਮਤਲਬ ਮੈਂ ਪਰੇ ਸਿਗਰਟ ਵੀ ਪੀਣ ਗਿਆ ਮੈਂ ਦੇਖਿਆ ਤੇ ਪਿੱਛੇ ਖਲੋਤਾ ਮੇਰਾ ਵੀ ਹੈ ਮਾਸ਼ਾਅੱਲਾ ਲੋ ਜੀ ਨਾਜ਼ਰੀਨ ਹੁਣ ਅਸੀਂ ਉੱਥੇ ਬੈਠ ਕੇ ਜ਼ਰਾ ਚਿਟ ਚੈਟ ਜੁਗਤਾਂ ਸ਼ੁਗਤਾਂ ਸ਼ੁਗਲ ਮੇਲਾ ਕਰੀਏ ਲੋ ਜੀ ਨਾਜ਼ਰੀਨ ਅਸੀਂ ਢੋਲ ਬਾਜੀ ਤੋਂ ਬਾਅਦ ਇੱਥੇ ਆ ਗਏ ਤੇ ਤੁਹਾਨੂੰ ਸਿਰਫ ਇਹ ਇੰਨੇ ਕੁ ਨਜ਼ਰ ਆ ਰਹੇ ਨਾ ਇਹਦੇ ਨਾਲੋਂ 4 ਗੁਣਾ ਬਹੁਤੇ ਸਾਈਡਾਂ ਤੇ ਵੀ ਆ ਤੁਹਾਨੂੰ ਵਿੱਚ ਅਸੀਂ ਉਹ ਵੀ ਵਹਾਵਾਂਗੇ ਸਾਰੇ ਜਿਹੜੇ ਰਾਤ ਦੇ ਕਿੰਨੇ ਵਜ ਗਏ ਨੇ 1:30 ਵਜੇ ਦੇਖੋ ਕੀ ਮਾਹੌਲ ਲੱਗਾ ਇੱਥੇ ਵੈਸੇ ਵੀ ਇੰਨੇ ਕੁ ਵਜੇ ਰੌਣਕ ਰਹਿੰਦੀ ਇੱਦਾਂ ਦੀ ਮੈਂ ਸਾਡੇ ਨਾਲ ਉਹੀ ਭੈਣ ਆ ਜਿਹੜਾ ਫਸਾਦ ਦੀ ਜੜ ਤੇ ਇਹਨੂੰ ਮੈਂ ਹਰ ਸ਼ੋਅ 'ਚ ਸਭ ਤੋਂ ਪਹਿਲੇ ਐਂਟਰੀ 'ਚ ਇਹਨੂੰ ਮੈਂ ਬਿਠਾਇਆ ਕਰਨਾ ਨਾਲ ਠੀਕ ਹੈ ਨਾ ਭਾਵੇਂ ਤੁਸੀਂ ਪਹਿਲੇ ਸਾਰਾ ਅੱਛੀ ਤਰ੍ਹਾਂ ਇੱਕ ਵਾਰੀ ਤਾਰਫ ਸਾਰਿਆਂ ਦਾ ਕਰਾਓ ਕਿਹੜਾ ਮਹੱਲਾ ਵਾ ਕੌਣ ਲੋਕ ਨੇ ਕਿੰਨੇ ਰੇਂਜ ਇਹ ਦੁਕਾਨ ਕਿਹਦੀ ਆ ਹਾਂਜੀ ਇਹ ਫਰੈਂਡਸ ਕੈਫੇ ਆ ਇਰਫਾਨ ਭਾਈ ਦੀ ਆ ਤੇ ਇਹ ਕੈਫੇ ਆ ਕੈਫੇ ਇਹ ਬੱਚਿਆਂ ਦਾ ਕੈਫੇ ਆ ਇਹ ਐਸੇ ਆ ਇਹ ਸਾਡਾ ਮਹੱਲਾ ਵਾ ਅਸੀਂ ਇੱਥੇ ਬੈਠੇ ਲੁੱਡੋ ਛੁੱਡੋ ਖੇਡੀ ਦੀ ਆ ਸਾਰੇ ਯਾਰ ਦੋਸਤ ਆ ਭਰਾ ਵਾ ਹਾਂ ਤੇ ਤੂੰ ਕਹ ਅਸੀਂ ਇਹਦਾ ਨਾਮ ਰੱਖਿਆ ਕੈਫੇ ਹਾਂਜੀ ਅਸੀਂ ਇਹਦਾ ਨਾਮ ਫਰੈਂਡਸ ਕੈਫੇ ਸਾਰੇ ਫਰੈਂਡਸ ਇੱਥੇ ਯੈਸ ਗੁੱਡ ਯਾਨੀ ਉਹ ਢਾਬਾ ਟੈਪ ਹਾਂ ਓਕੇ ਤੇ ਇਹਦਾ ਤਾਰਫ ਤੂੰ ਕਰਾਏਗਾ ਮੈਂ ਕਰਾਵਾਂ ਤੁਸੀਂ ਕਰਾਓ ਹੈ ਬਣਦਾ ਹੀ ਤੁਹਾਡਾ ਲੋ ਜੀ ਆ ਜੇ ਨੋਨੀ ਜੀ ਹਾਂ ਤੇਰਾ ਸਹੀ ਅਸਲ ਨਾਮ ਕੀ ਹੈ ਅਲੀ ਹਸਨ ਨੋਨੀ ਅਲੀ ਹਸਨ ਨੋਨੀ ਅੱਗੇ ਪਹਿਲੇ ਵੀ ਸ਼ੋਆਂ ਦੇ ਵਿੱਚ ਆਇਆ ਕਾਫੀ ਦਫਾ ਹੈ ਠੀਕ ਆ ਹੁਣ ਮਾਸ਼ਾਅੱਲਾ ਤਰੱਕੀ ਦੇਤੀ ਅੱਲਾ ਨੇ ਉੱਥੇ ਇੱਕ ਟੀਵੀ ਚੈਨਲ 'ਚ ਆਫਤਾਬ ਇਕਬਾਲ ਸਾਹਿਬ ਦੇ ਸ਼ੋਅ ਦੇ ਵਿੱਚ ਹੁੰਦਾ ਸਾਰੇ ਰੰਗ ਪੰਜਾਬ ਦੇ ਜਿਹੜਾ ਉਹ YouTube ਵਾਸਤੇ ਮੇਰਾ ਹੱਲ ਕਰਦੇ ਨੇ ਹਾਂਜੀ YouTube ਹਾਂ YouTube ਵਾਸਤੇ ਉਹਦੇ ਵਿੱਚ ਹੈ ਬੜਾ ਅੱਛਾ ਕਰੈਕਟਰ ਅੱਛਾ ਇਹਦੇ ਕੋਲ ਇੱਕ ਹੋਰ ਵੀ ਹੈ ਉਹ ਜਿਹੜਾ ਉਹ ਵਾਜਾ ਇੱਕ ਤੂੰ ਮੂੰਹ ਨਾਲ ਵਜਾਉਣਾ ਨਾ ਜਿੱਦਾਂ ਨਹੀਂ ਉਹ ਗਾਣਾ ਬੜੀਆਂ ਆਸ਼ਿਕ ਮਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਇਹ ਹੈ ਇੱਕ ਤੇ ਬਾਜਾ ਉੱਪਰੋਂ ਸੁਰ ਚੋਂ ਸਹੀ ਦੁਬਾਰਾ ਜ਼ਰਾ ਭਰ ਕੇ ਬੜੀਆਂ ਆਸ਼ਿਕ ਮਜ਼ਾਜ ਅੱਖਾਂ ਤੇ ਇਹ ਕਿੱਧਰ ਚਲਾ ਜਾਣਾ ਤੂੰ ਇਹ ਕੀ ਹੈ ਇਹ ਆਵਾਜ਼ਾਂ ਹੈ ਜੀ ਉਤੋਂ ਦੀ ਆਉਂਦੀਆਂ ਅੱਛਾ ਤੂੰ ਮੈਂਟਲੀ ਤੌਰ ਤੇ ਚੁੱਕਦਾ ਆਵਾਜ਼ਾਂ ਹਾਂਜੀ ਉਹ ਇਧਰੋਂ ਦੀ ਆਉਂਦਾ ਨਾ ਓਕੇ ਚੱਲ ਦੁਬਾਰਾ ਇਹ ਤੁਸੀਂ ਦੇਖਣਾ ਬਾਜਾ ਬੂਜਾ ਕੱਖ ਨਹੀਂ ਲੇਕਿਨ ਜਦੋਂ ਮੈਂ 27 ਸ਼ੁਰੂ ਕਰਨੀ ਤੇ ਉਹਦੀ ਤੁਸੀਂ ਤਿਆਰੀ ਚੈੱਕ ਕਰਨਾ ਜਿਹੜੀ ਇਹ ਤਿਆਰੀ ਪਹਿਲੇ ਦੇਖਣਾ ਚਲੋ ਬੜੀਆਂ ਆਸ਼ਿਕ ਮਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਲੜੀ ਜਾਂਦੀਆਂ ਵਾਹ 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 ਅੱਛਾ ਇਹਦੇ ਚ ਕੋਈ ਸਾਨੂੰ ਕੋਈ ਸੁਣਾ ਕੋਈ ਚੀਜ਼ ਕੋਈ ਮੈਂ ਤੁਹਾਨੂੰ ਪੂਰਾ ਕੋਈ ਇੱਕ ਬਰਾਤ ਨੂੰ ਨਾ ਜਾਣ ਲੱਗਿਆ ਹਲੇ ਟਾਈਮ ਲੱਗਣਾ ਤੇ ਬਰਾਤ ਜਾਣੀ 12 ਵਜੇ ਤੇ ਇਹਨਾਂ 9 ਵਜੇ ਸੱਦਿਆ ਤੇ ਸਾਰੇ ਵਰਦੀਆਂ ਪਾ ਕੇ ਅੱਛਾ ਯਾਨੀ ਤੇਰੇ ਕਹਿਣ ਦਾ ਮਕਸਦ ਹੈ ਵੀ ਇੱਕ ਜਗ੍ਹਾ ਬਰਾਤ ਸੀ ਹਾਂਜੀ ਤੇ 9 ਵਜੇ ਦਾ ਟਾਈਮ ਸੀ ਤੇ ਬਾਜਿਆਂ ਵਾਲਿਆਂ ਨੂੰ ਸੋਫਤੇ ਹੀ ਸੱਦ ਲਿਆ 3 ਘੰਟੇ ਪਹਿਲੇ ਹੀ ਹਾਂਜੀ ਤੇ ਜਾਂਦੇ ਰੋਟੀ ਵੀ ਨਹੀਂ ਪੁੱਛਦੇ ਇਹਨਾਂ ਨੂੰ ਓਕੇ ਤੇ ਹੁਣ ਉਹ ਬਾਹਰ ਬੈਠੇ ਨੇ ਤੇ ਕਹਿੰਦੇ ਭਾਜੀ ਕਿੰਨੇ ਵਜੇ ਨਿਕਲਣਾ ਕਹਿੰਦੇ ਬਸ ਥੋੜੀ ਦੇਰ ਆ ਤਿਆਰ ਹੋ ਗਏ ਬਸ ਨਿਕਲਣ ਲੱਗੇ ਆ ਤੁਸੀਂ ਬੈਠੋ ਖਾਸਾ ਵੀ ਇੱਥੇ ਹਾਂ ਭਾਗ ਤੇ ਹੁਣ ਜਦੋਂ ਨਿਕਲਿਆ ਤੇ ਹੁਣ ਇੱਕ ਇਹਦੇ ਵਿੱਚ ਸੀਨ ਹੈਗਾ ਵਾ ਕਿ ਵਾਜੇ ਵਾਲਿਆਂ ਨੇ ਦੇਖਣਾ ਵਾ ਪਿੱਤਲ ਵਾਲੇ ਵਾਜੇ ਵਾਲੇ ਨੇ ਕਿ ਆ ਵੇਲਾਂ ਨਾ ਚਾਚੇ ਦਾ ਮੁੰਡਾ ਲੈਦਾ ਜਗ੍ਹਾ ਤੇ ਕਰਾਈ ਜਾਣ ਡਿਆ ਤੇ ਉਹਨੂੰ ਵੀ ਦੱਸਣਾ ਕਿ ਇਹ ਵੇਲਾਂ ਫੜ ਅੱਛਾ ਉਹ ਯਾਨੀ ਬਾਹਰ ਜਾਈ ਜਾ ਰਹੀਆਂ ਆਹੋ ਬਾਹਰ ਜਾਈ ਜਾ ਰਹੀਆਂ ਉਹ ਵੀ ਤੇ ਦੱਸਣੀਆਂ ਉਧਰੋਂ ਉਹਨਾਂ ਨੂੰ ਮੌਤ ਪੈ ਰਹੀ ਵੀ ਹੈ ਕੀ ਆਪਣਾ ਵੀ ਕੰਮ ਕਰਨਾ ਨੇ ਹਾਂ ਹੁਣ ਕਹਿਣ ਲਿਆ ਜੀ ਰੈਡੀ 1 2 3 ਸਟਾਰਟ ਇਨੀ ਗੱਲ ਕਹੀ ਇਹ ਤਾਂ ਉਹਨੇ ਕਹਿ ਕੇ ਸਾਰਾ ਚੁੱਪਣਾ ਹੁਣ ਉਹਨੇ ਅੰਦਰਾ ਕਹਿਣਾ ਲਾ 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 ਰੇ ਲਾ 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 ਰੇ ਲਾ
ਫਿਰ ਇੱਕ ਇੱਥੇ ਇੱਕ ਪੀਸ ਹੈਗਾ ਵਾ ਜਿਹੜਾ ਉਹਨਾਂ ਨੇ ਉੱਤੋਂ ਵੀ ਚੜ ਕੇ ਦੇਣਾ ਹੁੰਦਾ ਆਹੋ ਲਾ 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 ਰੇ ਲਾ 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 ਰਾ ਰੇ ਲਾ ਰੇ ਰਾ ਰਾ ਲਾ 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 ਰੇ ਪਿੱਛੋਂ ਅੱਛਾ ਵੇਲਾ ਵਾਲੇ ਤੱਕ ਤੇ ਜਾਣਾ ਉਹ ਆਉਣ ਵਾਲਾ ਨਾ ਹੁਣ ਇੱਕ ਅੰਤਰਾ ਕਹਿਤਾ ਬੇਟੇ ਉਹ ਸੂਰਜ ਵੀ ਆਉਣ ਵਾਲਾ ਉਤੋਂ ਲਾ 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 ਰੇ ਲਾ 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 ਰਾ ਲਾ ਰੇ ਲਾ ਰੇ ਲਾ ਰਾ ਲਾ 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 ਰੇ ਲਾ ਰੇ ਲਾ ਲਾ ਰਾ ਲਾ 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 ਰੇ ਲਾ ਲਾ ਰਾ ਇੰਨੀ ਗੱਲ ਕਹਿਣੀ ਤੇ ਹੁਣ ਦੇ ਰਿਹਾ ਵੇਲਾਂ ਕਿਤੇ ਹੋਰ ਹੋਣ ਲੱਗ ਗਿਆ ਤੇ ਉਹਨੂੰ ਕਹਿਣਾ ਉਹ ਬੇਟੇ ਅੱਛਾ ਕੀ ਸੁਰ ਘਟ ਕੇ ਨਾ ਤੇ ਓਏ ਉਧਰੋਂ ਵੀ ਯਾਨੀ ਇਹ ਲੱਗ ਰਿਹਾ ਹੈ ਵਾਹ ਵਾਹ ਅੱਛਾ ਤੂੰ ਸੁਣਿਆ ਲਤੀਫਾ ਉਹ ਜਿਹੜਾ ਇੱਕ ਬੰਦਾ ਖਾਨ ਸਾਹਿਬ ਨਾ ਕੋਈ ਤੇ ਉਹ ਕਿਸੇ ਦੀ ਸ਼ਾਦੀ ਤੇ ਚਲਾ ਜਾਂਦਾ ਤੇ ਅੱਗੋਂ ਇੱਕ ਜਿਹਨੇ ਉਹਨੂੰ ਬੁਲਾਇਆ ਹੁੰਦਾ ਨਾ ਬੜਾ ਉਹਦਾ ਯਾਰ ਹੁੰਦਾ ਉਹਨੂੰ ਕਹਿੰਦਾ ਖਾਨ ਸਾਹਿਬ ਇਹ ਸਾਰੇ ਬੰਦੇ ਰੋਟੀ ਖਾ ਰਹੇ ਨੇ ਤੁਸੀਂ ਵਿੱਚ ਬੈਠੇ ਆ ਠੀਕ ਆ ਆਪਾਂ ਰੋਟੀ ਐਂਡ ਤੇ ਖਾਣੀ ਤੇ ਖਾਨ ਸਾਹਿਬ ਨੂੰ ਫੁੱਲ ਭੁੱਖ ਲੱਗੀ ਹੈ ਮਰਨ ਮੁਕਾ ਤੇ ਹੁਣ 4 ਬੰਦੇ ਇੱਕੋ ਟੇਬਲ ਤੇ ਨਾਲ ਬੈਠੇ ਤੇ ਪੰਜਵੇਂ ਖਾਨ ਸਾਹਿਬ ਤੇ ਚਾਰਾਂ ਅੱਗੇ ਸੋਹਣਾ ਲੰਗਰ ਆ ਗਿਆ ਤੇ ਖਾਨ ਸਾਹਿਬ ਇੰਜ ਵੇਖ ਰਹੇ ਨੇ ਤੇ ਉਹ ਆਇਆ ਇੰਜ ਕਰਕੇ ਨਗੋਸ਼ਤ ਰੱਖੋ ਨੇ ਕਿਹਾ ਖਾਨ ਸਾਹਿਬ ਟੈਨਸ਼ਨ ਨਹੀਂ ਲੈਣੀ ਤੁਸੀਂ ਮੇਰੇ ਜ਼ਿਹਨ ਚ ਆ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਲੈਣੀ ਆਪਾਂ ਐਂਡ ਤੇ ਖਾਣੀ ਉਹ ਇੱਕ ਵਾਰੀ ਮੁੱਕਿਆ ਦੂਜਾ ਪੂਰਾ ਆ ਗਿਆ ਉਹ ਫੇਰ ਦੇਣ ਆਇਆ ਉਹਨੇ ਕਿਹਾ ਖਾਨ ਸਾਹਿਬ ਟੈਨਸ਼ਨ ਨਹੀਂ ਲੈਣੀ ਤੁਸੀਂ ਮੇਰੇ ਜ਼ਿਹਨ ਚ ਆਪਾਂ ਮਤਲਬ ਮੈਂ ਭੁੱਲਿਆ ਨਹੀਂ ਤੁਹਾਨੂੰ ਤੁਸੀਂ ਮੇਰੇ ਜ਼ਿਹਨ ਚ ਜੀ ਜੀ 7 ਵਾਰੀ ਜਦੋਂ ਇੱਦਾਂ ਆਇਆ ਤੇ ਖਾਨ ਸਾਹਿਬ ਮਰਨ ਵਾਲੇ ਹੋ ਗਏ ਨੇ ਐਂਡ ਹੋ ਗਿਆ ਤੇ 8ਵੀਂ ਵਾਰੀ ਆਇਆ ਤੇ ਉਹ ਕਹਿੰਦਾ ਖਾਨ ਸਾਹਿਬ ਟੈਨਸ਼ਨ ਨਹੀਂ ਲੈਣੀ ਤੁਸੀਂ ਮੇਰੇ ਜ਼ਿਹਨ ਚ ਕਹਿੰਦਾ ਪੁੱਤਰ ਆ ਮੈਨੂੰ 5 ਮਿੰਟ ਲਈ ਜ਼ਿਹਨ ਚੋਂ ਕੱਢ ਵੀ ਪੈਂਦਾ ਅੱਛਾ ਇੱਕ ਹੋਰ ਸੁਣਾਉਣ ਲੱਗਾ ਚੱਲ ਜਾਏਗਾ ਕੁਛ ਨਹੀਂ ਦਾ YouTube ਆ ਉਹ ਨਾ ਹੁਣ ਇੱਕ ਬੰਦਾ ਬੈਠਾ ਤੇ ਇੱਕ ਖਾਤੂਨ ਆ ਰਹੀ ਮਾਈ ਟੈਪ ਪੱਕੀ ਆ ਕੇ ਨਾ ਤੇ ਇਹਨੂੰ ਵੀ ਸਾਲਣ ਤੇ ਖਾਨ ਸਾਹਿਬ ਨੂੰ ਸਾਲਣ ਤੇ ਬੋਟੀ ਹੈ ਨਹੀਂ ਵਿੱਚ ਖਾਨ ਸਾਹਿਬ ਨੇ ਦੇਖਿਆ ਉਧਰ ਵੀ ਹੈ ਇੱਧਰ ਨਹੀਂ ਉਹਨੇ ਸ਼ੋਰਾ ਸੋਹਣਾ ਥੈਟ ਤੇ ਕਰਕੇ ਰੋੜਤਾ ਤੇ ਕਹਿੰਦਾ ਖਾ ਲਾਂ ਐ ਜ਼ਰਾ ਦੁਬਾਰਾ ਉਧਰ ਉਹਨਾਂ ਦਾ ਵੀ ਮੁੱਕ ਗਿਆ ਦੂਜੀ ਪੂਰ ਫੇਰ ਆਇਆ ਫੇਰ ਉਹਨਾਂ 'ਚ ਬੋਟੀਆਂ ਤੇ ਸ਼ੋਰਾ ਤੀਜੀ ਵਾਰੀ ਫੇਰ ਰੋੜ ਕੇ ਤੇ ਤੀਜੀ ਵਾਰੀ ਫੇਰ ਆਇਆ ਤੇ ਫੇਰ ਸ਼ੋਰਾ ਤੇ ਹੁਣ ਸਾਲਣ ਮੁੱਕ ਗਿਆ ਤੇ ਆ ਕੇ ਕਹਿੰਦੀ ਚਲੋ ਪੁੱਤ ਉਧਰ ਕੰਜਰੀਆਂ ਨੱਚਣ ਦੀਆਂ ਤੁਸੀਂ ਉਧਰ ਨਹੀਂ ਜਾਣਾ ਕਹਿੰਦਾ ਖਾਲਾਂ ਤੇਰੇ ਤੋਂ ਵੱਡੀ ਕਿਹੜੀ ਕੰਜਰੀ ਆਣੀ 3 ਵਾਰੀ ਸ਼ੋਰਾ ਹੀ ਖਾਲੀ ਆ ਗਿਆ ਲੋ ਜੀ ਨਾਜ਼ਰੀਨ ਅਮਦਸਰ ਸਾਹਿਬ ਹੁਣ ਤੁਸੀਂ ਕੋਈ ਇਹ ਇੱਕ ਸਿੱਖ ਦੀ ਬਾਤ ਬੜੀ ਅੱਛੀ ਕਰਦਾ ਕੀ ਨਾਮ ਆ ਉਹਨੂੰ ਨਹੀਂ ਉਹਦਾ ਹਰਬੀਤ ਸਿੰਘ ਉਹਦੀ ਮੈਂ ਕਿਹਾ ਜੱਟ ਚੱਲ ਆਓ ਲੋ ਜੀ ਹਰਬੀਤ ਸਿੰਘ ਸਾਹਿਬ ਸੁਣੋ ਤੁਸੀਂ ਮੈਨੂੰ ਪੁੱਛਣਾ ਵਾ ਕਿ ਕਦੀ ਇਸ਼ਕ ਕੀਤਾ ਇਹ ਵੀ ਕਿਸਮਤ ਮੂਵੀ ਦਾ ਸੀਨ ਪੁੱਛੋ ਜ਼ਰਾ ਕਦੀ ਇਸ਼ਕ ਕੀਤਾ ਕਦੀ ਇਸ਼ਕ ਕੀਤਾ ਤੂੰ ਇਸ਼ਕ ਕੀਤਾ ਉਹਨੇ ਪਤਾ ਪਿਆ ਤਾਂ ਉਹਨੇ ਸਮੋਸਾ ਗਿਆ ਸਮੋਸਾ ਖਵਾਤਾ ਉਹਨੇ ਮੁੰਦਰੀ ਮੰਗ ਲਈ ਅਸਾਂ ਮੰਮੀ ਦੀ ਮੁੰਦਰੀ ਚੱਕ ਕੇ ਗੜਾਚੋ ਦੀ ਉਂਗਲ ਚ ਫਸਾਤੀ ਸੂਟਾਂ ਦਾ ਕੋਈ ਹਿਸਾਬ ਹੀ ਨਹੀਂ ਕੰਨਿਆ ਕੀ ਭਰਾਵਾ ਦਾ ਰਿਸ਼ਤਾ ਆ ਗਿਆ ਸਾਡਾ ਰਿਜ਼ਲਟ ਆ ਗਿਆ ਉਹਦੇ ਪਿਓ ਨੇ ਢੋਲੀ ਤੋੜਦੀ ਸਾਡੇ ਪਿਓ ਨੇ ਰੇੜੀ ਖੋਲਦੀ ਆ ਆਲੂ ਟਿੱਕੀ ਸਮੋਸਾ ਆਈ ਭੈਣ ਦਾ ਬਣੋ ਜਾ ਇਸ਼ਕ ਲਓ ਜੀ ਵਾਹ 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 ਇੱਕ ਸੀ ਉਹ ਇੰਡੀਆ ਦਾ ਪ੍ਰਧਾਨ ਮੰਤਰੀ ਉਹ ਪ੍ਰਧਾਨ ਮੰਤਰੀ ਨਹੀਂ ਪ੍ਰਧਾਨ ਉਹ ਫਿੱਟੇ ਮੂੰਹ ਪ੍ਰਧਾਨ ਮੰਤਰੀ ਉਹਨੂੰ ਨਹੀਂ ਹਾਂ ਬਈ ਪ੍ਰਧਾਨ ਮੰਤਰੀ ਸਾਹਿਬ ਇੱਕ ਸੀ ਇਮਰਾਨ ਖਾਨ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤੇ ਇੱਕ ਆ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਵੀ ਇਹਨਾਂ 'ਚ ਫਰਕ ਕੀ ਆ ਮੈਂ ਕਿਹਾ ਦੇਖੋ ਬਈ ਜਿਹੜਾ ਇਮਰਾਨ ਖਾਨ ਉਹ ਕੱਪ ਜਿੱਤ ਕੇ ਪ੍ਰਧਾਨ ਮੰਤਰੀ ਬਣਿਆ ਤੇ ਆ ਸਾਡੇ ਵਾਲਾ ਇਹ ਸਾਡਾ ਕੱਪ ਧੋ ਕੇ ਬਣਿਆ ਆਹੋ ਇਹ ਮੈਂ ਸੁਣਿਆ ਕਿਤੇ ਸੱਚੀ ਮੁੱਚੀ ਵੀ ਮੈਂ ਸੁਣਿਆ ਕਿਤੇ ਵਾਹ ਵਾਹ ਹੁਣ ਤਾਂ ਆਵਾਜ਼ਾ ਤੇ ਤੁੰਬਾ ਇਕੱਠੇ ਹੀ ਆ ਯਾਨੀ ਇੱਕ ਹੈਗਾ ਵਾ ਟੰਗ 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 ਹੁਣ ਵਿੱਚ ਇੱਕ ਪੀਸ ਹੈਗਾ ਵਾ ਜਿਹੜਾ ਉੱਤੋਂ ਦੀ ਲਹਿਦਾ ਹੀ ਦੇ ਕੇ ਆਣਾ ਤੇ ਫਿਰ ਆਪਣੀ ਲਿੰਕ ਤੇ ਆਣਾ ਸੁਣੋ ਪਲੀਜ਼ ਯਾਰ ਇੱਕ ਮਿੰਟ ਯਾਰ ਚਲੋ
ਹੁਣ ਸਾਹ ਮੁੱਕ ਰਿਹਾ ਵਾਜੇ 'ਚ ਤੇ ਹੁਣ ਐਂਡ ਵਾਲੀ ਜਗ੍ਹਾ ਵੀ ਗਣੀ ਉਹ ਜਿਹੜੀ ਉਹ ਨੁੱਕਰ 'ਚ ਜਾ ਕੇ ਲਾ ਦੇ ਅੱਛਾ ਪਤਾ ਕੀ ਹੁੰਦਾ ਜਦੋਂ ਆ ਜਿਹੜੇ ਬਾਜੇ ਵਾਲੇ ਹੁੰਦੇ ਨਾ ਲੋ ਜੀ ਮੈਂ ਤੁਹਾਨੂੰ ਜੈਰਮਨ ਦੱਸਾਂ ਤੁਸੀਂ ਕਦੀ ਨਾ ਮਤਲਬ ਗਰਮੀਆਂ 'ਚ ਅਕਸਰ ਆਪਾਂ ਛੱਤਾਂ ਤੇ ਸੁੱਤੇ ਹੁੰਦੇ ਕਿਤੇ ਦੂਰ ਵਾਜੇ ਤਾਂ ਬੜੀ ਕਲੀਅਰ ਆਵਾਜ਼ ਹੁੰਦੀ ਛੱਤ ਤੇ ਲੰਮੇ ਪਿਆ ਤੇ ਮੈਂ ਇੱਕ ਦਿਨ ਨਾ ਗੌਰ ਕਰ ਰਿਹਾ ਤੇ ਮੇਰਾ ਧਿਆਨ ਉਧਰ ਪੈ ਗਿਆ ਕਿਤੇ ਦੂਰ ਅੱਛਾ ਹੁਣ ਸਾਰੇ ਕੰਟੀਨਿਊ ਵਜਾ ਰਹੇ ਨੇ ਸ਼ਹਿਨਾਈ ਵੀ ਇਹ ਉਹ ਇੱਕ ਵੱਡਾ ਵਾਜਾ ਉਹਦਾ ਸਾਹ ਬਹੁਤ ਛੋਟਾ ਹੁੰਦਾ ਉਹਨੇ ਇੱਕ ਸੁਰ ਤੇ ਸਿਰ ਆਵਾਜ਼ ਕੱਢਣੀ ਹੁੰਦੀ ਜਿਵੇਂ ਹੁਣ ਤੂੰ ਗਾਣਾ ਗਾ ਵੀ ਕੋਈ ਮੈਡਮ ਦਾ ਗਾਣਾ ਕੋਈ ਗਾਲਾ ਵਾਜੇ ਨਾ ਵਜਾ ਮੈਂ ਤੇ ਵਿੱਚ ਵੇਖਣਾ ਉਹਦੀ ਕਿੰਨੀ ਕੁ ਆਵਾਜ਼ ਆਉਂਦੀ ਹੈ ਦਾ ਸੋਹਣੇ ਦੀ ਨਥਲੀ ਇੰਨੀ ਕੀ ਅੱਛਾ ਕਦੀ ਗੌਰ ਕਰ ਲੈਣਾ ਉਹਦੇ ਇੰਨੇ ਕੀ ਹੋਣਗੇ ਛੋਟਾ ਜਿਹਾ ਉਹਦਾ ਸਾਹ ਬਹੁਤ ਹੁੰਦਾ ਵਰਡ ਬਾਹਰ ਫੂਲ ਬਰਸਾ ਜੋ ਵੀ ਤੇ ਉਹਦਾ ਕੰਮ ਕੋਈ ਨਹੀਂ ਲੇਕਿਨ ਕੰਮ ਉਹਦਾ ਹੀ ਹੈ ਸਾਰਾ ਆਹੋ ਬਾਹਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਉਹਨੇ ਬਾਅਦ ਜੋ ਫਿਰ ਇੱਕ ਯਾਨੀ ਉਹਨੇ ਛੋਟੇ ਛੋਟੇ ਡਾਊਨ ਵਾਹ ਜੀ ਵਾਹ ਯਾਰ ਵਾਹ ਵਾਹ ਲੋਨੀ ਕੀ कहना ਅਦਰ ਇੱਧਰ ਕੈਮਰਾ ਇੱਧਰ ਦਿਖਾਈ ਉਧਰ ਦੇਖ ਆ ਦੇਖ ਆ ਦੇਖ ਲੋ ਜੀ ਭੈਣ ਹੁਣ ਤੁਸੀਂ ਕੋਈ ਸਾਨੂੰ ਠੀਕ ਹੈ ਜੀ ਕੋਈ ਥੋੜਾ ਜਿਹਾ ਅਸੀਂ ਜੁਗਤਗੋਰੀ ਕਰ ਲਈਏ ਫਿਰ ਉਸ ਤੋਂ ਬਾਅਦ ਸਿੰਗਰ ਹੈ ਕੋਈ ਅੱਛਾ ਗਾਣਾ ਹਾਂਜੀ ਲਾਈਏ ਸਿੰਗਰ ਦੋ ਤਿੰਨ ਹੈ ਬਸ ਫਿਰ ਉਹ ਅਸੀਂ ਗਾਣਾ ਸੁਣਾਂਗੇ ਤੇ ਫਿਰ ਅੱਲਾ ਲਾ ਖੈਰ ਚਲਾ ਠੀਕ ਹੈ ਆਓ ਜੀ ਲੋ ਜੀ ਨਾਜ਼ਰੀਨ ਆਓ ਜੀ ਭੈਣ ਉਰੇ ਆ ਓਏ ਆ ਜਾ ਉਰੇ ਆ ਵੀ ਇਹਦੇ ਨਾਲ ਕਿੰਨੇ ਆ ਜਾਓ ਆ ਜਾਓ आजो भी आजो 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 लो जी नाज़रीन माशाअल्लाह इंशाअल्लाह हाथ ते थल्ले कर मैं साइडा बराबर कर रहे हैं यार इधरों कर ला करके ਉਹ ਖੰਡੇ ਨੇ ਕੈਸੀ ਗੱਲ ਜਦੋਂ ਉਹਨੂੰ ਝਪਾਉਂਦੇ ਆ ਮਾਮਾ ਇਹਨੂੰ ਤਾਂ ਚੱਕਦੇ ਮੇਰੇ ਨਸੀਬ ਖੁੱਲ ਜੂ ਆਹੋ ਖੰਡੇ ਅੱਜ ਸ਼ੋਅ ਦੀ ਸਭ ਤੋਂ ਅੱਛੀ ਤੇ ਪਹਿਲੀ ਤਾਜ਼ਾ ਨਵੀਂ ਜੁਗਤ ਇਹਨੂੰ ਕਰਨੀ ਹੈ ਐ ਇੱਧਰ ਚਾਮ ਹਾਂ ਚਿੱਟੇ ਮਲੋਕ ਹੁੰਦੇ ਚਿੱਟੇ ਮਲੋਕ ਹਾਂਜੀ ਭਾਈ ਪਿਸਤੌਲ ਨਾਲ ਮੇਨਾ ਮਾਰਿਆ ਹੁੰਦਾ ਹਾਂ ਨਿੱਠੇ ਹਾਲਾਤ ਹੁੰਦੇ ਹੈ ਨਿੱਠੇ ਹਾਲਾਤ ਮਿੱਠੇ ਹਾਲਾਤ ਉਹ ਮਰੋ ਮਿੱਠੇ ਹਾਲਾਤ ਹਾਂਜੀ ਇਹਨੂੰ ਕਿਸੇ ਨੇ ਪੁੱਛਿਆ ਪਾਕਿਸਤਾਨ ਦਾ ਕੌਮੀ ਖੇਲ ਕਿਹੜਾ ਕਹਿੰਦਾ ਮਹਿਕ ਮਲਕ ਓਕੇ ਹਾਂ ਇਹਨੂੰ ਕਿਸੇ ਨੇ ਕੁਝ ਪੁੱਛਿਆ ਮੈਨੂੰ ਤਾਂ ਮਹਿਕ ਆਉਂਦੀ ਨਹੀਂ ਆ ਦੇਖ ਕੱਲਾ ਮਲਕ ਟਾਇਆ ਭਾਈ ਯਾਨੀ ਨਾ, ਕੱਲਾ ਮਲਕ ਆਉਂਦਾ। ਮਹਿਕ ਨਹੀਂ ਹੈ ਨਾ ਅੱਛਾ ਹੋਰ ਭਾਈ ਏ ਮੈਂ ਕਿੱਥੋਂ ਆਇਆ ਬਾਰਬੀਕਿਊ ਖਾ ਕੇ ਬਾਰਬੀਕਿਊ ਖਾ ਕੇ ਮੈਂ ਕਿਹਦਾ ਕਹਿੰਦਾ ਉਜੜੀ ਦਾ ਉਹ ਜਿਹੜੀ ਦਾ ਬਾਰਬੀਕਿਊ ਉਹ ਮਰੋ ਕਟੀ ਚਾਰ ਘਰ ਰੰਗ ਸਾਡੀ ਦੁਕਾਨ ਆ ਪਾਣਾ ਸਿਗਰਟਾਂ ਦੀ ਤੁਹਾਡੀ ਤੇ ਇਹਦੇ ਨਹੀਂ ਇੱਥੇ ਕੋਈ ਜੁਗਤ ਕਰਨਾ ਉਹ ਤੇ ਮੈਂ ਬਾਅਦ ਚ ਵੀ ਤੁਹਾਨੂੰ ਪੁੱਛਣਾ ਹੋਰ ਤੁਸੀਂ ਸਿਗਰਟ ਲੈਣੇ ਉੱਥੋਂ ਸਾਡੀ ਦੁਕਾਨ ਆ ਪਾਣਾ ਦੀ ਉਹ ਯਾਰ ਇਹ ਤੇ ਬਾਅਦ ਦੀ ਗੱਲ ਹੈ ਨਾ ਉਹ ਤੇ ਮੈਂ ਆ ਜਾਵਾਂਗਾ ਉੱਥੇ ਉਹਨੂੰ ਤੇ ਜੁਗਤ ਕਰ ਕੋਈ ਉਹਨੂੰ ਤਾਂ ਕੋਈ ਜੁਗਤ ਕਰ ਪਾਨਾ ਸੀਟ ਦੁਕਾਨ ਮੈਨੂੰ ਪਤਾ ਮੈਂ ਤੈਨੂੰ ਦੇਖਿਆ ਉੱਥੇ ਲੇਕਿਨ ਇਸ ਟਾਈਮ ਜੁਗਤ ਕਰ ਕੋਈ ਜੁਗਤ ਹੀ ਹੋਗੀ ਹੁਣ ਤਾਂ ਤਰਾਨਾ ਸਰਾਣਾ ਇੱਥੇ ਤੂੰ ਦੱਸੀ ਯਾਰ ਸਾਡੀ ਪਾਨਾ ਸੀਟਾਂ ਦੀ ਦੁਕਾਨ ਆ ਇਹਨਾਂ ਦੀ ਪਾਣਾ ਸਿਗਰਟਾਂ ਦੀ ਦੁਕਾਨ ਆ ਗਏ ਉੱਥੇ ਅੱਛਾ ਚੱਲ ਤੁਹਾਡੀ ਪਾਨਾ ਸੀਟਾਂ ਦੀ ਦੁਕਾਨ ਆ ਅੱਛਾ ਸਾਡੀ ਪਾਣਾ ਸਿਗਰਟਾਂ ਦੀ ਦੁਕਾਨ ਤੇ ਇਹਦਾ ਵੱਡੇ ਭਰਾ ਆਧਾਰ ਲੱਗਾ ਹੈ ਉੱਥੇ ਇਹਦੇ ਵੱਡੇ ਭਰਾ ਦਾ ਆ ਉਹਨਾਂ ਦੇ ਭਰਾ ਦੇ ਕੋਲ ਅੱਛਾ ਤੇ 3 ਮਹੀਨੇ ਹੋ ਗਏ ਪੈਸੇ ਨਹੀਂ ਦੇਂਦੇ ਤੇ ਇਹ ਦੁਕਾਨ ਤੇ ਗਿਆ ਕਹਿੰਦਾ ਪਸ਼ਵਾ ਗੋਰਨੇ ਹੈ ਗੌਰਮੇ ਕਹਿੰਦਾ ਤੋੜਨੇ ਹੈ
ਧੋਰਮੇ ਨਾਜ਼ਰੀਨ ਕਹਿੰਦੇ ਨੇ ਪੈਸਿਆਂ ਨੂੰ, ਧੋਰਮੇ ਕਹਿੰਦੇ ਨੇ ਪੈਸਿਆਂ ਨੂੰ, ਠੀਕ ਹੈ ਜੀ। ਤੇ ਕਹਿੰਦਾ ਗੌਰਮੇ ਹੈ, ਕਹਿੰਦਾ ਧੋਰ। ਹਾਂਜੀ ਇਹ ਚਿੜੀਆ ਘਰ ਗਿਆ, ਉੱਥੇ ਇਹਨੂੰ ਜ਼ਰਾਫੇ ਨਾਲ ਗੁੱਡੀ ਲੁੱਟ ਲਈ। ਜ਼ਰਾਫੇ ਨਾ ਯਾਰ ਦੱਸ। ਲੋ ਜੀ ਨਾਜ਼ਰੀਨ, ਸਾਡੇ ਨਾਲ ਸਰ ਤੁਹਾਡਾ ਨਾਮ? ਅਲੀ ਜ਼ੁਲਫੀ। ਓਏ ਅਲੀ ਜ਼ੁਲਫੀ ਸਾਹਿਬ ਤੁਸੀਂ ਹੋ? ਜੀ ਜਨਾਬ। ਓਏ ਹੋਏ ਹੋਏ ਹੋਏ, ਉਹ ਜਿਹੜੇ ਕੌਣ ਤੁਸੀਂ ਭਲਾ? ਸ਼ਾਇਰ? ਨਹੀਂ ਨਹੀਂ, ਗੁਲੂਕਾਰ? ਐਕਟਰ। ਐਕਟਰ? ਅੱਛਾ ਤੁਸੀਂ One man ਉਹ show, one man show। ਵਨ ਮੈਨ ਸ਼ੋ ਵਾਲੇ? ਵਾਹ ਵਾਹ ਵਾਹ। ਨਹੀਂ ਨਹੀਂ, ਮੈਂ ਮਜ਼ਾਕ ਕਰ ਰਿਹਾ ਸੀ। ਅਲੀ ਜ਼ੁਲਫੀ ਸਾਹਿਬ ਸਾਡੇ ਬੜੇ ਅੱਛੇ ਆਰਟਿਸਟ ਨੇ ਮਾਸ਼ਾਅੱਲਾ। ਬਹੁਤ ਸਾਰੀਆਂ ਆਈਟਮਾਂ, ਬਹੁਤ ਸਾਰੇ ਮਜ਼ੇ। ਸਰ ਸਾਡੇ ਕੋਲ ਨਾ ਕਿਉਂਕਿ ਦਿਨ ਚੜ ਰਿਹਾ ਤੇ ਸਾਨੂੰ ਢੋਲਾਂ ਵਾਲਿਆਂ ਤੇ ਬਹੁਤ ਦੇਰ ਲੱਗ ਗਈ। ਹਾਂ, ਉਹ ਵੀ ਕਾਫੀ ਨਾਚ ਕੇ ਗਏ। ਨਾਚ ਕੇ, ਹਾਂ ਸਹੀ ਗੱਲ ਆ। ਤੇ ਸਾਨੂੰ ਕੁਝ ਆਈਟਮਾਂ ਇੱਕ ਦੋ ਸਾਡੇ ਨਾਜ਼ਰੀਨ ਨੂੰ ਸੁਣਾਓ ਜਿਹੜੀਆਂ ਤੁਹਾਨੂੰ ਤਾਂ ਲੱਗਦੀਆਂ ਕਿ ਯਾਰ ਇਹ ਬਹੁਤ ਅੱਛੀਆਂ ਆਈਟਮਾਂ ਨੇ, ਉਹ ਤੁਸੀਂ ਸਾਨੂੰ ਸੁਣਾਓ। 4 ਡੱਡੂਆਂ ਦੀਆਂ ਆਵਾਜ਼ਾਂ ਤੁਹਾਡੇ ਅੱਗੇ ਪੇਸ਼ ਕਰ ਰਿਹਾ ਮੈਂ। 4 ਡੱਡੂ? ਹਾਂਜੀ, ਜਿੱਦਾਂ ਸਾਡੇ ਘਰਾਂ 'ਚ ਵਿਆਹ ਆਈਦਾ ਨਾ, ਤੇ ਉਹ ਯਾਰ ਕਹਿੰਦਾ ਯਾਰ ਵਿਆਹ ਜਾਣਾ, ਕਹਿੰਦਾ ਕਿਹਨੇ ਕਿਹਨੇ ਜਾਣਾ ਇਹ ਘਰ 'ਚ? ਉਹ ਕਹਿੰਦਾ ਤੂੰ ਤੇ ਮੈਂ ਜਾਵਾਂਗੇ, ਘਰ ਕੌਣ ਰਹੇਗਾ? ਤੇ ਉਹਨੂੰ ਡੱਡੂ ਆਪਸ 'ਚ ਗੱਲਾਂ ਕਿਸ ਤਰ੍ਹਾਂ ਕਰਦੇ ਨੇ, ਇਦਾਂ ਦੇ 4 ਡੱਡੂ ਡਿਸਕਸ ਕਰ ਰਹੇ ਨੇ। ਹਾਂ, ਤੇ ਆਪਸ 'ਚ ਡਿਸਕਸ ਕਰ ਰਹੇ ਨੇ। ਤੇ ਉਹਨਾਂ ਦੇ ਘਰ 'ਚ ਸ਼ਾਦੀ ਆਈ ਹੈ ਤੇ ਖੁਸ਼ੀ ਦੇ ਨਾਲ ਉਹ ਕਿਸ ਅੰਦਾਜ਼ ਨਾਲ ਗੱਲਾਂ ਕਰਦੇ ਨੇ। ਤੇ ਪਹਿਲਾ ਡੱਡੂ ਆ ਕੇ ਤੇ ਆਵਾਜ਼ ਦੇ ਰਿਹਾ, ਵਿਆਹ ਜਾਣਾ, ਵਿਆਹ ਜਾਣਾ, ਵਿਆਹ ਜਾਣਾ, ਵਿਆਹ ਜਾਣਾ, ਵਿਆਹ ਜਾਣਾ। ਤੇ ਦੂਸਰਾ ਡੱਡੂ ਆ ਕੇ ਬੋਲਿਆ, ਕਿਨੇ 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 ਕਿੰਨੇ ਕਿੰਨੇ ਕਿਨੇ 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 ਕਿਨੇ। ਤੇ ਤੀਸਰਾ ਡੱਡੂ ਬੋਲਿਆ, ਮੈਂ ਤੂੰ। ਯਾਰ ਲੈ ਵਾਹ ਵਾਹ, ਮੈਂ ਤੂੰ। ਉਹ ਬੋਲਿਆ ਚੌਥਾ ਮੈਂ ਤੂੰ, ਮੈਂ ਤੂੰ। ਤੇ ਚੌਥਾ ਬੋਲਿਆ, ਕਰਕੜਾ ਰੂ, ਕਿਹੜਾ ਰਹੂ? ਕਰਕੜਾ ਰੂ, ਕਰਕੜਾ ਰੂ, ਕਰਕੜਾ ਰੂ, ਕਰਕੜਾ ਰੂ। ਤੇ ਪਹਿਲਾ ਫਿਰ ਬੋਲਿਆ, ਤੁਸੀਂ ਸਾਰੇ, ਤੁਸੀਂ ਸਾਰੇ, ਤੁਸੀਂ ਸਾਰੇ, ਤੁਸੀਂ ਸਾਰੇ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ, ਵਾਹ ਵਾਹ ਵਾਹ। ਸਰ ਕੋਈ ਹੋਰ ਆਈਟਮ? ਹੋਰ ਐਕਟਰਾਂ ਦੀਆਂ ਕੋਈ ਆਵਾਜ਼ਾਂ ਤੁਹਾਨੂੰ? ਬੱਕਰੀਆਂ ਦੀ ਤੁਹਾਨੂੰ ਆਵਾਜ਼ ਸੁਣਾ ਦਿੰਦਾ। ਬੱਕਰੀ ਕਿਹੜੀ ਐਕਟਰ ਹੁੰਦੀ ਹੈ? ਐਕਟਰਾਂ ਦੀਆਂ ਆਵਾਜ਼ਾਂ ਬੱਕਰੀ? ਉਹ ਵੀ ਐਕਟਰ ਹੀ ਨੇ, ਬੱਕਰੀ ਦੀ। ਬੱਕਰੀਆਂ ਵੀ ਐਕਟਰ ਨੇ? ਲਓ ਜੀ, ਮੈਂ ਕਹਿੰਦਾ ਕਿ ਜਿੱਦਾਂ ਹੁਣ ਸਾਡੇ ਘਰਾਂ 'ਚ ਇੱਕ ਫੈਮਿਲੀ ਏ, ਹਾਂ। ਤੇ ਉਹ ਬੰਦਾ ਕੰਮ ਤੋਂ ਆਇਆ ਦਿਹਾੜੀ ਲਾ ਕੇ ਤੇ ਆ ਕੇ ਤੇ ਆਪਣੀ ਬੇਗਮ ਕੋਲ ਰੋਟੀ ਮੰਗਦਾ, ਬੇਗਮ ਖਾਣਾ ਲੈ ਕੇ ਆਓ। ਏਦਾਂ ਹੀ ਬੱਕਰਾ ਲੂਮਾ ਤੇ ਦਿਹਾੜੀ ਲਾ ਕੇ ਆਇਆ ਭਾਈ। ਤੇ ਉਹਦਾ ਵਿਚਾਰੇ ਦਾ ਪਹਿਲੇ ਸ਼ੀਟਰ ਬੈਠਾ। मैं आप लोगों को बता दूं नाज़रीन, लूमा ਅਸੀਂ ਪੰਜਾਬੀ ਚ ਲੂਮਾ ਜਿਹੜੀਆਂ ਹੁੰਦੀਆਂ ਨੇ ਨਾ, पावर लूम्स होती है जहाँ पे कपड़ा बनता है, टक 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 कपड़ा बनता है ताना बना, उसको कहते हैं लूम, पावर लूम। ਤੇ ਅਸੀਂ ਪੰਜਾਬੀ ਚ ਕਹਿੰਦੇ ਲੂਮਾ। ਤੇ ਲੂਮਾ ਤੋਂ ਦਿਹਾੜੀ ਲਾ ਕੇ ਆਇਆ, ਯਾਨੀ ਲੂਮਾ ਦੇ ਕਾਰੀਗਰ ਸੀ ਤੇ ਉੱਥੋਂ ਵਾਪਸ ਆਇਆ। ਬੱਕਰਾ ਥੱਕਿਆ ਟੁੱਟਿਆ ਦਿਹਾੜੀ ਲਾ ਗਿਆ ਤੇ ਬੜਾ ਪਰੇਸ਼ਾਨ ਤੇ ਆ ਕੇ ਨਾ ਤੇ ਬੱਕਰੀ ਕੋ ਰੋਟੀ ਮੰਗ ਰਿਹਾ ਹੈ। ਹਾਏ ਘਰ ਦੀ ਬੱਕਰੀ ਸੁੱਤੀ ਹੈ ਤੇ ਉਹਦੇ ਲਾਗੇ ਇੱਕ ਲੇਲੀ ਤੇ ਇੱਕ ਲੀਲਾ ਸੁੱਤਾ ਹੈ ਤੇ ਬੱਕਰੇ ਨੇ ਆ ਕੇ ਆਵਾਜ਼ ਦਿੱਤੀ ਹੈ, ਮਿਦਾ 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 ਉਰਾ ਉਰਾ ਉਰਾ। ਉਹਨੇ ਇੱਧਰ ਉੱਧਰ ਦੇਖਿਆ, ਕਹਿੰਦੀ ਪੇਜੀ ਸੁੱਤਾ, ਪੇਜੀ ਸੁੱਤਾ, ਪੇਜੀ ਸੁੱਤਾ, ਛੱਡ ਪਰਾਂ ਉਰਾ। अच्छा सर, कोई खान साहबां ਦੀ ਆਈਟਮ ਕੋਈ ਜਾਂ ਕੋਈ ਲਤੀਫਾ? ਖਾਨ ਸਾਹਿਬਾਂ ਦੀ ਇੱਕ ਤੁਹਾਨੂੰ ਆਈਟਮ ਸੁਣਾ ਰਹੇ, ਬਰੀਕ ਬਰੀਕ ਤੁਹਾਨੂੰ ਜੀ ਜੀ ਤੁਹਾਨੂੰ ਹਾਂਜੀ ਹਾਂਜੀ, ਲਓ ਜੀ ਸੁਣੋ ਜੀ ਸੁਣੋ। ਤੇ ਖਾਨ ਸਾਹਿਬ ਨਾ ਹਰ ਬੰਦੀ ਦਾਵਤ ਕਰਦਾ ਬੜੀ, ਤੇ ਜੋ ਉਹਨੇ ਹਾਂਡੀ 'ਚ ਕਹਿਣਾ ਨਾ, ਕੀ ਖਾਣੇ ਤੁਸੀਂ ਜਨਾਬ? ਉਹ ਹਾਂਡੀ 'ਚ ਉਹਨੇ ਹੱਥ ਪਾਉਣਾ ਤੇ ਉਹ ਪੱਕਿਆ ਕੱਢ ਲੈਣਾ ਬਾਹਰ। ਹੁਣ ਨਾਲ ਦਾ ਘਰ ਵੀ ਖਾਨ ਸਾਹਿਬਾਂ ਦਾ ਹੀ, ਉਹ ਤੋਂ ਦੇਖ ਰਿਹਾ, ਕਹਿੰਦਾ ਬੜੇ ਮਹਿਮਾਨ ਬੜੀਆਂ ਦਾਵਤਾਂ ਕਰ ਰਿਹਾ, ਜਿਹੜਾ ਮਹਿਮਾਨ ਬੁਲਾ ਰਿਹਾ ਉਹਨੂੰ ਕਹਿੰਦਾ ਕੀ ਖਾਣਾ ਤੂੰ? ਆ ਤੇ ਉਹ ਹਾਂਡੀ 'ਚ ਹੱਥ ਬਾਹਰ 'ਚ ਕੱਢ ਰਿਹਾ ਉਹੀ ਚੀਜ਼। ਹਾਂਜੀ। ਤੇ ਉਹ ਖਾਨ ਸਾਹਿਬ ਨੇ ਪੁੱਛਿਆ, ਉਹ ਖਾਨ ਸਾਹਿਬ ਕਿੱਥੋਂ ਲੈ ਆਈ? 10 ਸਾਲ ਕਹਿੰਦਾ ਇਬਾਦਤ ਕੀਤੀ ਹੈ ਤੇ ਫਿਰ ਜਾ ਕੇ ਹਾਂਡੀ ਨੈਤ ਹੋਈ ਕਿ ਮੈਂ ਜੋ ਮਰਜ਼ੀ ਚੋਂ ਹੱਥ ਪਾ ਜੋ ਕਰ ਹੱਥ ਲੈਣਾ, ਪਾਉਣਾ, ਜੋ ਕਹਿੰਦਾ ਉਹ ਇੰਜ ਕਰਕੇ ਪੱਕਿਆ ਬਾਹਰ। ਪੱਕਿਆ ਬਾਹਰ। ਅੱਛਾ। ਤੇ ਉਹਨੇ ਵੀ ਚਿਲੇ ਦੇ ਬਹਿ ਗਿਆ ਭਾਈ। 10 ਸਾਲ ਉਹਨੇ ਚਿਲਾ ਕੀਤਾ ਤੇ ਅੱਲਾਹ ਪਾਕ ਨੇ ਪੁੱਛਿਆ, ਹਾਂ ਕੀ ਚਾਹੀਦਾ? ਕਹਿੰਦਾ ਇਹਦੀ ਹਾਂਡੀ ਵਾਪਸ ਲੈ ਲਓ। ਆਪਣੀ ਨਹੀਂ ਮੰਗੀ, ਇਹਦੇ ਕੋ ਖੋਲੋ, ਇਹਦੇ ਕੋਲ ਵਾਪਸ ਲੈ ਲਓ। ਵਾਹ ਜੀ ਵਾਹ। ਸਰ ਤੁਹਾਡਾ ਬਹੁਤ ਸ਼ੁਕਰੀਆ। ਅਲੀ ਜ਼ੁਲਫੀ ਸਾਹਿਬ ਵਾਸਤੇ ਇੱਕ ਬਹੁਤ ਅੱਛੀ ਕਲੈਪ ਵੱਡੀ। ਸਰ ਇਨਸ਼ਾਅੱਲਾ ਅਸੀਂ ਫੇਰ ਕਦੀ ਆਵਾਂਗੇ ਨਾ, ਫਿਰ ਡਿਟੇਲ ਨਾਲ ਤੁਹਾਡੇ ਕੋਲ। ਅੱਜ ਦਾ ਟਾਈਮ ਬਹੁਤ ਸ਼ਾਰਟ ਆ, ਲੇਕਿਨ ਆਵਾਂਗੇ ਤੇ ਇਨਸ਼ਾਅੱਲਾ ਤਾਲਾ ਫਿਰ ਤੁਹਾਨੂੰ ਮੌਕਾ ਦੇਵਾਂਗੇ। ਬਹੁਤ ਸ਼ੁਕਰੀਆ ਸਰ।
ਲਓ ਜੀ ਨਾਜ਼ਰੀਨ ਸਾਡੇ ਨਾਲ ਅਸਲਾਮ ਵਾਲੇਕੁਮ। ਇਹ ਜਿਨ੍ਹਾਂ ਨਾਲ ਮੈਂ ਬਾਹਰ ਨਹੀਂ ਸੀ ਕਿਹਾ ਤੁਹਾਨੂੰ, ਜਿਹੜੇ ਬੱਚਿਆਂ ਦੇ ਨਾਲ ਖੜੇ ਸੀ, ਹੈ ਨਾ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਇਫਤਖਾਰ ਸ਼ੌਕਤ ਮਾਂਝਾ। ਅੱਛਾ, ਤੁਹਾਡਾ ਬੜਾ ਮਾਸੂਮ ਜਿਹਾ ਔਰ ਬੱਚਿਆਂ ਦਾ ਮਤਲਬ ਜਿਹੜਾ ਤੁਸੀਂ ਐਂਡ ਦਾ ਆ, ਜਿਹੜਾ ਐਂਡ ਤੇ ਆ ਗਿਆ, ਮੇਰਾ ਨਾਮ ਇਫਤਖਾਰ ਸ਼ੌਕਤ ਮਾਂਝਾ ਹੈ, ਜਿਹੜਾ ਐਂਡ ਤੇ ਤੁਸੀਂ ਫਾਈਂਡ ਅਪ ਕੀਤਾ ਨਾ ਐ, ਉਹ ਬੜਾ ਮਜ਼ਾ। ਜੁਗਤ ਸ਼ੁਗਤ ਨਹੀਂ ਨਾ ਤੁਸੀਂ ਕੋਈ, ਤੁਹਾਡਾ ਕੋਈ ਤਲਕ ਦੂਰ ਦੂਰ ਨਾ ਨਾ ਇਹ ਤੁਸੀਂ ਇਹ ਭੰਡਾ ਭੁੰਡਾ ਦਾ ਕੰਮ ਆ, ਤੁਸੀਂ ਨਾ ਇਹ ਕਰਿਆ ਕਰੋ। ਤੂੰ ਦੱਸਿਆ ਇਹਨਾਂ ਦਾ ਕੰਮ ਆ ਇਹ, ਬਲਕਿ ਸਾਡਾ ਹੀ ਸਾਰਿਆਂ ਦਾ ਹੀ। ਤੁਸੀਂ ਸ਼ਰੀਫ ਆਦਮੀ ਹੋ, ਤੁਸੀਂ ਨਾ ਇਹਦੇ ਵਿੱਚ ਆਇਆ ਕਰੋ। ਔਰ ਤੁਸੀਂ ਪਤਾ ਕੀ ਗੱਲ ਆ, ਤੁਸੀਂ ਸਕੂਲੇ ਜਾਂਦੇ ਹੋ ਕਿ ਤੁਸੀਂ ਇਸ ਟਾਈਮ ਤੁਸੀਂ ਸੌਵੋਗੇ ਤੇ ਕਦੋਂ ਉੱਠਦੇ ਹੋ? ਸੁਬਾਹ ਨੂੰ ਫਜਰ ਵੇਲੇ ਉੱਠੀਦਾ, ਨਮਾਜ਼ ਵੀ ਫਜਰ ਪੜ੍ਹੀ ਵੇਲੇ ਉੱਠੀਦਾ। ਅੱਛੀ ਸੁਬਾਹ ਫਜਰ ਵੇਲੇ ਉੱਠ ਜਾਈਦਾ, ਹੈ ਨਾ। ਵਾਹ ਵਾਹ, ਕੈਸੇ ਦਾ ਨਾ ਬਜ਼ੁਰਗ। ਅੱਛਾ, ਤੁਹਾਡੇ ਵੀ ਘਰ 'ਚ 9 ਪੁੱਤਰ 9, ਤੇ ਤੁਹਾਡਾ ਵੀ ਉਹੀ ਹਿਸਾਬ ਤਾਂ ਨਹੀਂ ਕਿ ਵੀ ਸਾਰੀ ਜਿਹੜੀ ਉਹ ਲੈ ਆ, ਅੱਬਾ ਜੀ ਉਹ ਲਿਆ ਦਿਓ, ਅੱਬਾ ਜੀ ਉਹ ਲਿਆ ਦਿਓ? ਉਹ ਵੀ ਜਿਹੜੇ ਕੰਮ ਕਰਨੇ ਪੈਂਦੇ ਆ ਕਹਿੰਦੇ ਮਤਲਬ ਅੱਛਾ ਇਦਾਂ ਦੇ ਜਦੋਂ ਸਾਡੇ ਬਜ਼ੁਰਗ ਹੋ ਜਾਂਦੇ ਨਾ ਇੰਨੀ ਕੁ ਉਮਰ ਦੇ, ਤੇ ਬੜੇ ਨਾ ਬੱਚਿਆਂ ਦੀ ਤਬੀਅਤ ਹੋ ਜਾਂਦੀ ਉਹਨਾਂ ਦੀ, ਉਹ ਘਰੋਂ ਵੀ ਡਰੇ ਹੁੰਦੇ ਨੇ, ਠੀਕ ਹੈ ਨਾ, ਨੂੰਹ ਕੋ ਵੀ ਡਰੇ ਹੁੰਦੇ ਨੇ, ਪੁੱਤ ਕੋ ਵੀ ਡਰੇ ਹੁੰਦੇ ਨੇ। ਤੇ ਜੇਬ ਇਹਨਾਂ ਚੈੱਕ ਕਰੋ ਨਾ, ਤੇ ਜੇਬ ਦੇ ਵਿੱਚ ਇਹਨਾਂ ਦੇ ਕੇਕਰਾ ਸੱਦਾ ਨਾਲ ਇੱਕ ਵਾਸ਼ਰ ਲੋਹੇ ਦੀ ਇਕੱਠੀ, ਮਤਲਬ ਮੈਂ ਮਜ਼ਾਕ ਨਹੀਂ ਕਰਦਾ। ਇਹਨਾਂ ਦੇ ਇਦਾਂ ਦੇ ਸਾਡੇ ਬਜ਼ੁਰਗਾਂ ਦੇ ਦਰਾਜ਼ ਚੈੱਕ ਕਰੋ, ਤੇ ਮਤਲਬ ਤਾਲਮੇਲ ਹੀ ਕੋਈ ਨਹੀਂ ਹੁੰਦਾ ਚੀਜ਼ਾਂ ਦਾ, ਜਿਹੜੀਆਂ ਇੱਕੋ ਦਰਾਜ਼ 'ਚ ਰੱਖੀਆਂ ਹੁੰਦੀਆਂ, ਹੈ ਨਾ। ਲੇਕਿਨ ਇਹ ਹੈ ਕਿ ਇਹਨਾਂ ਨੂੰ ਸਮਝਣਾ ਚਾਹੀਦਾ ਇਸ ਉਮਰ 'ਚ ਆ ਕੇ ਇਹਨਾਂ ਨਾਲ ਜ਼ਿਆਦਾ ਮੁਹੱਬਤ ਕਰਨੀ ਚਾਹੀਦੀ। ਅਸੀਂ ਇਹਨਾਂ ਨੂੰ ਸਿਰਫ ਕੰਮ ਵਾਸਤੇ ਰੱਖ ਲਈਦਾ ਬਾਹਰ ਅੰਦਰ, ਬਸ ਸਾਰੀ ਦਿਹਾੜੀ। ਹੋਰ ਕੋਈ ਨਵੀਂ ਤਾਜ਼ੀ ਗੱਲ ਕੋਈ? ਬਸ ਠੀਕ ਹੈ। ਕੋਈ ਕਿੱਸਾ ਕੋਈ ਆਪਣੀ, ਕੋਈ ਤੁਹਾਨੂੰ ਕਦੀ ਜਦੋਂ ਤੁਸੀਂ 18-20 ਸਾਲ ਦੇ ਸੀ ਉਦੋਂ ਤੁਹਾਨੂੰ ਮੁਹੱਬਤ ਹੋਈ ਸੀ? ਮੈਨੂੰ ਪਤਾ ਲੱਗਾ ਦੇ ਮੁਹੱਬਤ ਤਾਂ ਹੋਈ ਤਾਂ ਹੈ ਸੀ, ਪਰ ਪੂਰੀ ਨਹੀਂ ਹੋਈ। ਪਹਿਲਾ ਮੌਕਾ ਵੀ ਮਿਲਿਆ, ਦੂਸਰਾ ਵੀ ਮਿਲਿਆ, ਤੀਸਰਾ ਵੀ ਮਿਲਿਆ। ਭਾਜੀ ਮੈਂ ਸਿਰਫ ਮੁਹੱਬਤ ਦੀ ਗੱਲ ਕਰ ਰਿਹਾ, ਜਿਹੜੀ ਸਿਰਫ ਫੀਲਿੰਗ ਨਾ ਹੁੰਦੀ ਆ, ਦਿਲ ਨਾ ਹੁੰਦੀ ਆ, ਮੈਂ ਉਹਦੀ ਗੱਲ ਕਰ ਰਿਹਾ। ਤੁਸੀਂ ਤੇ ਉਹ ਫਿਜ਼ੀਕਲੀ ਮੌਕੇ ਵਾਲੇ ਪਾਸੇ ਚਲੇ ਗਏ। ਅੱਛਾ, ਫਿਰ ਉਹਦੇ ਨਾਲ ਕੋਈ ਅੱਗੇ ਗੱਲ ਤੋਰੀ ਨਹੀਂ, ਤੇ ਤੁਸੀਂ ਫਿਰ ਕਿੰਨੀ ਕੁ ਦੇਰ ਉਹ ਦਿਲ 'ਚ ਲੈ ਕੇ ਫਿਰਦੇ ਰਹੇ? ਕੋਈ 8-10 ਸਾਲ ਹੀ ਹੋ ਗਏ। 8-10 ਸਾਲ ਹੋਏ ਹਲੇ? ਨਹੀਂ ਜਨਾਬ। ਹਾਂ, ਅੱਛਾ 8-10 ਸਾਲ ਤੁਸੀਂ ਮੁਹੱਬਤ ਦਿਲ 'ਚ ਲੈ ਕੇ ਫਿਰਦੇ ਰਹੇ। ਹਾਂਜੀ। ਤੁਹਾਡੀਆਂ ਅੱਖਾਂ ਦੇ ਸਾਹਮਣੇ ਵਿਆਹੀ ਗਈ ਫਿਰ ਉਹ? ਹਾਂਜੀ। ਇਹ ਸਾਡਾ ਹੁੰਦਾ ਹੈ ਕਿ ਭਾਵੇਂ ਫਿਰ ਕੁਰਸੀਆਂ ਸ਼ੁਰਸੀਆਂ ਤੇ ਨਹੀਂ ਲਾਈਆਂ ਉਹਦੇ ਵਿਆਹ ਦੇ? ਨਹੀਂ। ਅੱਛਾ, ਸਾਡਾ ਇਹ ਹਿਸਾਬ ਆ, ਉਹ ਹੀ ਪਹਿਲੇ ਮੁਹੱਬਤ ਹੁੰਦੀ ਆ, ਬਾਅਦ ਦੇ ਵਿੱਚ ਉਹ ਹੀ ਬੱਚਿਆਂ ਨੂੰ ਕਹਿੰਦੀ ਆ ਮਾਮੂ ਹੈ ਤੁਹਾਡੇ ਮਾਮੂ। ਤੁਹਾਡੇ ਸ਼ੋਅ ਦਾ ਪਤਾ ਲੱਗਿਆ ਸੀ, ਮੈਂ ਕਿਹਾ ਜ਼ਰੂਰ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਆਪਣਾ ਬਹੁਤ ਖਿਆਲ ਰੱਖਿਆ ਕਰੋ, ਔਰ ਸਾਰੇ ਜਣੇ ਜਿਹੜੇ ਸਾਡੇ ਘਰਾਂ ਜਿੱਦਾਂ ਦੇ ਬਜ਼ੁਰਗ ਨਾ, ਸਾਰੇ ਉਹਨਾਂ ਦਾ ਬੜਾ ਖਿਆਲ ਰੱਖਿਆ ਕਰੋ। ਲੋ ਜੀ, ਬਹੁਤ ਸ਼ੁਕਰੀਆ, ਥੈਂਕ ਯੂ। ਆਓ ਵੀ। ਲੋ ਜੀ ਨਾਜ਼ਰੀਨ, ਸਾਡੇ ਨਾਲ ਮੇਰਾ ਵੀਰ ਜਾਨੀ ਬਹੁਤ ਅੱਛਾ ਆਰਟਿਸਟ, ਬੜਾ ਪਿਆਰ ਵਾਲਾ ਜੀ, ਬੜਾ ਸੌਫਟ ਤਬੀਅਤ ਵਾਲਾ, ਔਰ ਮਾਸ਼ਾਅੱਲਾ ਮੁਸਕਰਾਹਟਾਂ ਉਹਦੇ ਤੇ। ਤੁਸੀਂ ਇਹਦੇ ਆ ਗੈਟਅਪ ਤੇ ਨਹੀਂ ਜਾਣਾ, ਇਹਦੇ ਪਿੱਛੇ ਮੁਸਕਰਾਹਟ ਬਹੁਤ ਅੱਛੀ ਹੁੰਦੀ ਇਹਦੀ। ਜਾਨੀ ਕੀ ਕਰ ਰਹੇ ਆ ਤੂੰ ਅੱਜ ਕੱਲ? ਅਲਹਮਦੁਲਿਲਾ ਕੰਮ ਹੀ ਕਰ ਰਹੇ, ਹੋਰ ਸੱਜ ਕੀ ਕਰਨਾ। ਨਜ਼ਰ ਨਹੀਂ ਆ ਰਿਹਾ ਕਿਤੇ? ਕਿਉਂ ਬੱਤੀ ਬੰਦ ਆ, ਸਭ ਕੁਝ ਨਜ਼ਰ ਐਸਾ ਇਹਨੂੰ ਕਹਿੰਦੇ ਨੇ ਜੀ। ਹਾਂਜੀ ਹਾਂਜੀ, ਨੈਸ਼ ਜੀ ਨੇ ਨੈਸ਼ ਜੀ ਨੇ ਮਾਸ਼ਾਅੱਲਾ। ਕਿਸੇ ਤਰੀਕੇ ਦੇ ਨਾਲ ਇਦਾਂ ਨਹੀਂ ਹੋ ਸਕਦਾ ਕਿ ਤੂੰ ਮੂੰਹ ਨਾ ਖੋਲੇ ਤੇ ਤੂੰ ਬੋਲ ਵੀ ਲਵੇਂ? ਹੈ ਇਦਾਂ ਨਹੀਂ ਹੋ ਸਕਦਾ। ਕਸਮ, ਮੂੰਹ ਖੋਲਦਾ ਲੱਗਦਾ ਅੰਦਰ ਕੇਰੀ ਪਾਈ। ਕਿਹੜੀ ਭਾਈ? ਆ ਹੁਣ ਬੇਟਾ ਭਾਣ, ਤੁਸੀਂ ਇਹਨੂੰ ਕੋਈ ਗੱਲ ਕਰੋ। ਪੈਪਸੀ ਵਾਲਿਆਂ ਕੁੱਟ ਖਾ ਕਹਿੰਦੇ ਦਿਲ ਮੰਗੇ ਹੋ। ਪੈਪਸੀ ਵਾਲਾ ਕੋ ਕੁੱਟ ਖਾ ਕੇ ਕਹਿੰਦਾ ਦਿਲ ਮੰਗੇ ਔਰ ਜੀ। ਹੋਰ ਭਾਈ ਸਲਾਮ, ਬੜੇ ਸੀਰੀਅਸ ਕਹਿੰਦਾ ਔਰ ਆ ਕੀ ਗੱਲ, ਮਾਸ਼ਾਅੱਲਾ ਲੋਹਾ ਖਾਦਾ ਜਾਂਦਾ ਹੈ। ਜ਼ੰਗ ਵਾਲਾ ਬਿੱਲੀ ਨੂੰ ਸਾਇਆ ਹੋਇਆ ਹੁੰਦਾ। ਸੁਰ ਤੋਂ ਡਿੱਗ ਕੇ ਸੱਟ ਲਵਾਈ ਹੁੰਦੀ। ਕਿਤੋਂ? ਸੁਰ ਤੋਂ। ਇਹ ਬਰੀਕ ਬਹੁਤ ਗੱਲ ਆ, ਸੁਰ ਸੇ ਗਿਰ ਕੇ ਚੋਟ ਲਗਵਾਈ ਹੁੰਦੀ ਹੈ। ਐ ਜਾਨੀ ਚਲੋ। ਹੋਰ ਸੱਜ ਜੀ, ਮੈਂ ਤੁਹਾਨੂੰ ਦੇਖਿਆ, ਮੈਂ ਕਿਹਾ ਲੋਕਾਂ ਦੇ ਰੰਗ ਉੱਡਦੇ, ਤੁਹਾਡਾ ਪਿੰਡ ਦਾ ਉੱਡ ਗਿਆ। ਪੈਂਟ ਦਾ ਰੰਗ ਨਹੀਂ ਉੱਡਿਆ ਸੁਣੇ। ਬਾਹਰੋਂ ਆ ਕੇ ਬਦਲੀ ਨਹੀਂ। ਨਹੀਂ ਮੈਂ ਕੀ ਕੰਮ ਕਰਦੇ ਹੋ ਤੁਸੀਂ? ਮੈਂ ਜੈਜ਼ ਦੇ ਵਿੱਚ
ਜੈਜ਼ ਝੋਨਾ ਤੋਂ ਜੈਜ਼ ਹੁੰਦਾ ਹੈ ਤੇ ਕਰਨ ਨਜਾਇਜ਼ ਦੇ ਆ ਵਾ ਲਓ ਜੀ ਭੈਣ ਤੁਸੀਂ ਇਦਾਂ ਕਰੋ ਤੁਸੀਂ ਪਤਾ ਕੀ ਗੱਲ ਆ ਤੁਸੀਂ ਸਿਰਫ 2 ਮਿੰਟ ਮੈਂ ਇੱਕ ਗੱਲ ਕਰਨੀ ਇਹਦੇ ਨਾਲ ਪਰਸਨਲ 2 ਮਿੰਟ ਦੇ ਦਿਓ ਲਓ ਫਿਰ ਟਾਈਮ ਇੱਧਰ ਚੱਲ ਲਓ ਜੀ ਤੂੰ ਉੱਥੇ ਖਲੋਤਾ ਮਤਲਬ ਇਹਨੂੰ ਜਾਨੀ ਨੂੰ ਵੇਖ ਕੇ ਤੇ ਤੂੰ ਮੈਨੂੰ ਕਹੀ ਜਾ ਰਿਹਾ ਹੈ ਤੇ ਮਤਲਬ ਕੀ ਤੂੰ ਆ ਕੇ ਐਸਾ ਤੂੰ ਕੀ ਕਰ ਲੈਣਾ ਸੀ ਨਹੀਂ ਨਹੀਂ ਉਹ ਮੈਂ ਸਿਰਫ ਬੱਚੇ ਉਠਾ ਰਿਹਾ ਸੀ ਮੈਂ ਖੁਦ ਉਹ ਪਵਾਂਗਾ ਬੱਚਾ ਹਾਂਜੀ ਕਮ ਸੇ ਕਮ 17 18 ਜਾਂ 19 ਸਾਲ ਆ ਜਿਹੜਾ ਤੇਰੇ ਤੋਂ ਪਹਿਲਾਂ ਉੱਠ ਕੇ ਗਿਆ ਜੀ ਹਾਂ ਉਹ ਬੋਲ ਦਾ ਟੈਪ ਜਿਹਾ ਜੀ ਉਹਦੀ ਇੰਨੀ ਕਿ ਉਮਰ ਆ ਉਹ ਤਾਂ ਵੈਸੇ ਹੀ ਆ ਬਟਨ ਮਾਸ਼ਾਅੱਲਾ ਬਟਨਾਂ ਤੋਂ ਗੱਲ ਹੋਣ ਦੀ ਸੀ ਮੈਂ ਕਿਹਾ ਪਤਾ ਨਹੀਂ ਸੂਟ ਦੀ ਆਵਾਜ਼ ਖੋਲ ਦੇ ਦੇਣਾ ਅੱਛਾ ਇਸ ਗੱਲ ਤੋਂ ਆਇਆ ਹੀ ਉਹ ਸਿਰਫ ਤੇ ਬੇਟਾ ਹੁਣ ਅੱਗੇ ਵੀ ਕੁਝ ਹੈਗਾ ਅੱਛਾ ਬਸ ਠੀਕ ਆ ਮੈਂ ਕਹਿੰਦੀ ਤੇ ਇਹ ਵੀ ਕਰਕੇ ਉੱਠ ਕੇ ਤੇਰੇ ਕੋਲ ਲਓ ਜੀ ਭੈਣ ਫਿਰ ਇਹਨੇ ਇੰਜ ਨਹੀਂ ਜਾਣ ਦੇਣਾ ਮੈਂ ਅੱਛਾ ਨਹੀਂ ਵੈਸੇ ਜਾਨੀ ਜੈਨੂਇਨ ਗੱਲ ਇਹ ਹੈ ਕਿ ਥੋੜਾ ਲੇਡੀਜ਼ ਫੀਲ ਆ ਰਹੀ ਬਟਨਾਂ ਦੀ ਕੋਈ ਨਹੀਂ ਆਉਂਦੇ ਕਿਹੜਾ ਅੱਲਾ ਮਾਫੀ ਦੇ ਇੱਥੇ ਕਿਤੇ ਨਹੀਂ ਲੱਗ ਰਿਹਾ ਤੂੰ ਕੋਈ ਮਰਦਾਨਾ ਕੋਈ ਸਟੀਲ ਦੇ ਪਿੱਤਲ ਦੇ ਬਟਨ ਹੁੰਦੇ ਨੇ ਨਹੀਂ ਇਹਨਾਂ ਨੇ ਨਾ ਮਜ਼ਦੂਰ ਰੱਖੇ ਆ ਬਟਨ ਬੰਦ ਕਰਨ ਯਾਨੀ ਆਪਣੇ ਆ ਬੰਦ ਕਰੋ ਏ ਆਪ ਮਾਜਾ ਇੱਕ ਅੰਗੂਠਾ ਨਹੀਂ ਨਾ ਹੈਗਾ ਇਹ ਬੂਟ ਜੈਨ ਵਾਣਾ ਜਾਂ ਜਵਾਨ ਹੋਣ ਡੇ ਆਹੋ ਯਾਰ ਵਿੱਚੋਂ ਵਿੱਚੋਂ ਚਿੱਟਾ ਫੁੱਟ ਰਿਹਾ ਹੈ ਗੁੱਡ ਯਾਰ ਮੈਂ ਨੋਨੀ ਕਿਹਾ ਇਦਾਂ ਦਾ ਬੰਦਾ ਵਾਲ ਵਾਵੇ ਨਾਲ ਮੂੰਹ ਵੀ ਵਾ ਲੈਂਦਾ ਵਾ ਕਹਿ ਜਾ ਹਾਂਜੀ ਜਾਨੀ ਭਾਈ ਨੋਨੀ ਭਾਈ ਦਾ 300 ਦਾ ਨੰਬਰ ਲੱਗ ਗਿਆ ਚੌਂਕ 'ਚੋਂ ਮੈਨੂੰ ਕਹਿੰਦਾ ਰਿਸ਼ਕੇ ਤੇ ਆ 1000 ਪੈਸੇ ਲੈ ਜਾ ਮੈਂ ਕਿਹਾ ਇਹ 'ਚ ਲੱਦ ਕੇ ਲਿਆਉਣੇ 300 ਵਾਹ ਵਾਹ ਨੋਨੀ ਐ ਮੈਨੂੰ ਪੜਾ ਕੇ ਤੇ ਮੇਰਾ ਬੂਆ ਖੜਕਾਤਾ ਹੋਇਆ ਸੌ ਨਾ ਜਾਈ ਰਿਕਸ਼ਾ ਚਲਾਉਂਦਾ ਮਾਸ਼ਾਅੱਲਾ ਇਹ ਉਹ ਮੈਨੂੰ ਪਤਾ ਹੋਰ ਗੱਲ ਰਿਕਸ਼ਾ ਹੈ ਇਹ ਤਾਂ ਮੈਨੂੰ ਪਤਾ ਨਾ ਰਿਕਸ਼ਾ ਚਲਾਉਣ ਡਿਆ ਤੇ ਸਵਾਰੀ ਨਾਲ ਬੈਠ ਪਿਆ ਕਹਿੰਦਾ ਨਹੀਂ ਜਾਂਦੇ ਫੇਰ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਕੀ ਹੈ ਨਹੀਂ ਜਾਂਦੇ ਵਾਹ 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 ਐਦਾਂ ਦਾ ਬੰਦਾ ਮੁੱਛਾਂ ਲਾ ਕੇ ਧੋ ਲੈਂਦਾ ਹੁੰਦਾ ਆਪੇ ਹੀ ਹਾਂ ਸਹੀ ਗੱਲ ਇਹ ਸੀਨੇ ਤੇ ਕੀ ਹੋਇਆ ਵੱਲਾ ਮਾਫੀ ਦਾ ਸੀਨੇ ਤੇ ਡਰੈਸ ਲਿਖਿਆ ਆ ਦੇ ਉਹ ਗਵਾਚ ਜਾਂਦਾ ਮੈਨੂੰ ਆਹੋ ਉਹਨਾਂ ਨੇ ਕਿਹਾ ਜਿੱਥੇ ਲੱਭੇ ਹੋਰ ਦੂਰ ਛੱਡ ਆਏ ਉਹਨੂੰ ਆਹੋ ਐਦਾਂ ਦਾ ਬੰਦਾ ਨੁੱਕਰ ਮੋੜਦਿਆਂ ਬੜਾ ਸਮਝਾਉਂਦਾ ਹੁੰਦਾ ਕਿ ਭਾਈ ਆ ਜਦੋਂ ਮੁੜਨਾ ਨਾ ਤੁਸੀਂ ਇੱਧਰ ਨੂੰ ਤੇ ਬਾਂਹ ਵਾਲੀ ਕਰੀ ਜਾਣੀ ਇੱਧਰ ਨੂੰ ਮੁੜਨਾ ਨਾ ਜਦੋਂ ਉਹਨੂੰ ਜੁਗਤਾ ਕਰ ਪੁੱਤ ਨਹੀਂ ਆ ਤੇ ਤੂੰ ਉਹਦੇ ਪ੍ਰੋਫੈਸ਼ਨ ਤੇ ਗੱਲ ਕਰ ਰਿਹਾ ਨਾ ਰਕਸ਼ਾ ਚਲਾ ਰਿਹਾ ਮੈਂ ਤੂੰ ਤਸਲੀਮ ਬਾਸ ਨਾ ਸਮਝ ਉਹਨੂੰ ਇਦਾਂ ਦਾ ਬੰਦਾ ਪੂਰੇ ਪਿੰਡ ਦੇ ਗੰਨੇ ਛਿਲਕ ਦੇ ਸਕਦਾ ਪੂਰੇ ਪਿੰਡ ਨੇ ਕੀ ਕਰਨੇ ਨੇ ਗੰਨੇ ਪਿੱਛੇ ਲੱਗੇ ਵਜਾ ਪੂਰਾ ਪਿੰਡ ਕੀ ਰੋਜ਼ਾ ਖੁੱਲਿਆ ਪੂਰੇ ਪਿੰਡ 'ਚ ਗੱਲ ਪੱਕੀ ਕਰਨੀ ਅੱਛਾ ਇੱਕ ਤੇ ਰੋਜ਼ਾ ਖੁੱਲਿਆ ਉੱਤੋਂ ਵੀ ਗੰਨੇ ਹੀ ਖਾਣੇ ਸਾਰਿਆਂ ਨੇ ਦੱਸ ਆਹੋ ਸਾਰੀ ਦਿਹਾੜੀ ਸਵਾਰੀ ਕੋਈ ਨਹੀਂ ਆਈ ਰਾਤ ਨੂੰ 9 ਵਜੇ ਸਵਾਰੀ ਆਈ ਤੇ ਕਹਿੰਦਾ ਉਹ ਵੈਗਨਾਂ ਲੱਗੀਆਂ ਨੋਨੀ ਦਫਾ ਹੋ ਜਾ ਭਾਵੇਂ ਕੋਈ ਕਰੈਕਟਰ ਹੋਰ ਲਓ ਜੀ ਸਾਡਾ ਹੈ ਆਹੋ ਗਾਣਾ ਆ ਜਾਨੀ ਮੇਰਾ ਵੀਰ ਆ ਕਸਮੇ ਮਾਸ਼ਾਅੱਲਾ ਲਓ ਜੀ ਨਾਜ਼ਰੀਨ ਸਾਡੇ ਨਾਲ ਭਾਵੇਂ ਤੁਹਾਡਾ ਕੀ ਨਾਮ ਆ ਹਾਂਜੀ ਅੰਸਰ ਅਲੀ ਸਾਹਿਬ ਤੇ ਤੁਸੀਂ ਗਾਣੇ ਦਾ ਸ਼ੌਕ ਹੈ ਤੁਹਾਨੂੰ ਸਿੰਗਰ ਹੋ ਹਾਂਜੀ ਲੈ ਵੀ ਜਾਨੀ ਗਾਣਾ ਸੁਣ ਲੈ ਭਾਜੀ ਬਿਸਮਿਲ੍ਲਾ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਲ ਤੇਰੇ ਨਾਲ ਸੁਬਹ ਮੇਰੀ ਤੇਰੇ ਨਾਲ ਸ਼ਾਮ ਦਿਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਵੇ ਜ਼ਿੰਦਗੀ ਇਹ ਤੇਰੇ ਨਾਲ ਤੂੰ ਮੇਰਾ ਏ ਪਿਆ ਆ ਜਾਵੇ ਮਾਹੀ ਵੇ ਓ ਮੈਨੂੰ ਤੇਰਾ ਇੰਤਜ਼ਾਰ ਅੱਖੀਆਂ ਨੇ ਹੰਝੂਆਂ ਦੀ ਕਿਤੇ ਬਰਸਾਤ ਸੋਹਣੇ ਦਰਦਾਂ ਤੇ ਲੂਣ ਲਾਇਆ ਤੇਰੇ ਗਮਾਂ ਨੇ ਪਿਆਰ ਪਿਆਰ ਕਹਿ ਕੇ ਮੈਨੂੰ ਲੁੱਟਿਆਈ ਮਹਿਰ ਮਾਵੇ
ਦਿਲ ਨੂੰ ਦਿਲਾਸੇ ਦਿੱਤੇ ਤੇਰੇ ਗਮਾਂ ਨੇ ਲੈ ਤਤੜੀ ਦੀ ਸਾਂ ਇਹ ਵਿਛੋੜਾ ਮੇਰੇ ਯਾਰ ਆ ਜਾਵੇ ਮਾਹੀ ਵੇ ਓ ਮੈਨੂੰ ਤੇਰਾ ਇੰਤਜ਼ਾਰ ਵਾਹ 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 ਜੀ ਵਾਹ। ਕਿਆ ਕਹਿੰਦੇ ਲੋ ਜੀ ਭੈਣ ਤੁਸੀਂ ਇੱਕ ਕੰਮ ਕਰਨਾ ਆ ਇੰਜ ਹੱਥ ਕਰੋ ਇੰਜ ਹੱਥ ਕਰੋ ਇੰਜ ਕਰੋ ਪੁਸ਼ਪਾ ਕਰੋ ਕਰ ਦੋ ਕਰੋ ਸੇ ਕਸਰ ਦੋ ਪੁਸ਼ਪਾ ਜਿਹਦਾ ਨਾ ਪੁਸ਼ਪਾ ਭੈਣ ਬਹੁਤ ਸ਼ੁਕਰੀਆ ਥੈਂਕ ਯੂ ਅੰਸਰ ਸਾਹਿਬ ਬਹੁਤ ਸ਼ੁਕਰੀਆ ਸਰ ਪੌਣੇ 3 ਹੋ ਗਏ ਨੇ ਮਾਜ ਰਾਤ ਦੇ ਪੌਣੇ 3 ਹੋ ਗਏ ਨੇ ਤੇ ਇੱਥੇ ਦਿਨ ਚੜਿਆ ਲੋ ਜੀ ਆਪਣਾ ਬਹੁਤ ਖਿਆਲ ਰੱਖਣਾ ਛੋਟੀਆਂ ਛੋਟੀਆਂ ਬਾਹਾਂ ਵੇ ਇਹਦੀਆਂ ਇਹਨੇ ਆਪਣੀ ਮਸ਼ੂਕ ਦਾ ਨਾਂ ਬਾਂਧ ਲਿਖਾਇਆ ਤੇ ਡੋਲੇ ਤੱਕ ਆ ਗਿਆ ਲੋ ਜੀ ਭਾਜੀ ਤੁਸੀਂ ਗੌਰ ਕੀਤੀ ਇਹ ਪੂਰੀ ਮੰਡੀ ਕੁਆਟਰ ਦੇ ਵਿੱਚ ਤੁਸੀਂ ਗੌਰ ਕੀਤੀ ਮੇਰੇ ਵਰਗਾ ਸੋਹਣਾ ਨਹੀਂ ਕਿਤੇ ਹੋਏਗਾ ਉਹ ਪੁੱਤਰ ਉਹ ਪਰਲਾ ਕਟਰ ਖੋਲਦੇ ਆ ਸਾਰੀ ਤੇਰੇ ਵਰਗੇ ਦੋ ਆ ਜਾਣੇ ਅੱਛਾ ਵੇਖਿਆ ਉਹ ਆਪੇ ਹੀ ਅੱਛਾ ਇਹੋ ਜਿਹੇ ਨਿਆਸ ਤੇ ਨਹੀਂ ਅਸਰ ਕਰਦੀ ਜੁਗਤ ਉਹ ਆਪੇ ਹੀ ਮਜ਼ਾ ਲਈ ਜਾਂਦਾ ਆਪਣੀ ਜੁਗਤ ਦਾ ਅੱਛਾ ਚੱਲ ਮੇਰੀ ਗੱਲ ਸੁਣ ਸਿੱਧਾ ਹੋ ਇੱਧਰ ਇਹ ਫੜ ਮਾਈਕ ਇੰਜ ਤੋਂ ਰੱਖਣਾ ਮਾਈਕ ਹਾਂਜੀ ਠੀਕ ਹੈ ਜੋ ਗੋਲੀ ਤਾਂ ਨਹੀਂ ਪੰਜਾਬੀ ਓਏ ਹੱਥ ਮੇਰੇ ਕੰਮ ਤੇ ਮੇਰੇ ਉਹ ਜਵਾਨ ਕੀ ਗੱਲ ਆ ਜਵਾਨ ਬੰਦਾ ਭਾਜੀ ਬਜ਼ੁਰਗਾਂ ਕੋ ਜਿੰਦ ਸਾਮੀ ਆ ਚੱਲ ਚੱਲ ਹਾਂਜੀ ਆ ਲੋ ਗੱਲ ਅੱਛਾ ਇੱਥੇ ਰੱਖ ਨਾ ਇੱਥੇ ਰੱਖ ਲਿਓ ਤੇ ਹਾਲੋ ਜੀ ਅੱਛਾ ਆ ਇਹ ਹੁਣ ਜਾਣ ਕੇ ਚੇਤਾ ਕਰ ਰਿਹਾ ਨਾ ਆਪ ਕਾਂਬਾ ਲਕਾਉਣ ਲਈ ਨਹੀਂ ਸਹੀ ਰੱਖ ਚਲੋ ਤੁਸੀਂ ਸਾਥੀ ਹੋ ਗਿਆ ਵਾ ਚੱਲ ਪ੍ਰੋਗਰਾਮ ਖਤਮ ਕਰ ਕਨਾਲੀਨ ਲੋ ਜੀ ਆਪਣਾ ਤਾਰਫ ਬਹੁਤ ਮਜ਼ਾ ਆਇਆ ਸਾਨੂੰ ਪ੍ਰੋਗਰਾਮ ਕਰਨ ਦਾ ਇਨਸ਼ਾਅੱਲਾ ਫਿਰ ਤੁਹਾਡਾ ਦੁਬਾਰਾ ਸਾਰਾ ਕਹਿ ਕੇ ਤੇ ਅਗਲਾ ਅੱਲਾ ਹਾਫਿਜ਼ ਆਪਣਾ ਖਿਆਲ ਉਧਰ ਵੇਖ ਕੇ ਲੋ ਜੀ ਨਾਜ਼ਰੀਨ ਓਏ ਉਧਰ ਵੇਖਣਾ ਇਹਦੇ ਚ ਨਹੀਂ ਵੇਖਣਾ ਆਹੋ ਇਹਦੇ ਚ ਆਵਾਜ਼ ਜਾਣੀ ਉਧਰ ਤਸਵੀਰ ਜਾਣੀ ਹੈ ਲੋ ਜੀ ਨਾਜ਼ਰੀਨ ਮਾਸ਼ਾਅੱਲਾ ਸਾਡੇ ਜਾਨੀ ਭਾਈ ਵੱਡੇ ਭਰਾ ਨੇ ਇਹਨਾਂ ਨਾਲ ਸ਼ੋਅ ਕਰਨ ਦਾ ਬਹੁਤ ਮਜ਼ਾ ਆਇਆ ਸਾਡੀ ਮੰਡੀ ਕੁਆਟਰ ਦੀ ਰੌਣਕ ਨੇ ਮਾਸ਼ਾਅੱਲਾ ਇਨਸ਼ਾਅੱਲਾ ਤਾਲਾ ਅਗਲੇ ਸ਼ੋਅ ਤੇ ਆਪਾਂ ਛੇਤੀ ਮਿਲਾਂਗੇ ਬਾਕੀ ਇਹਨਾਂ ਨੂੰ ਮਿਲ ਲਓ ਕਿੱਡੇ ਕਿੱਡੇ ਤੇਰੇ ਨੌਂ ਆ ਪਤਾ ਨਹੀਂ ਪੂਰੇ ਮਹੱਲੇ ਨੂੰ ਖੋਲੇ ਕਰਦਾ ਮੈਂ ਕਹਾ ਇਹ ਵੀ ਇੱਕ ਤੁਹਾਨੂੰ ਦਿੱਤਾ ਸਟਾਈਲ ਆਹੋ ਚਲੋ ਕਿੱਡੇ ਕਿੱਡੇ ਤੇਰੇ ਨੌਂ ਆ ਪੂਰੇ ਮਹੱਲੇ ਨੂੰ ਖੋਲੇ ਕਰਨਾ ਲੋ ਜੀ ਬਹੁਤ ਮਿਹਰਬਾਨੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੁਹਾਡੇ ਸਾਰਿਆਂ ਦੋਸਤਾਂ ਦਾ ਬਹੁਤ ਸ਼ੁਕਰੀਆ ਖਾਸ ਤੌਰ ਤੇ ਉਹ ਜਿਹੜਾ ਜਾਨੀ ਮੇਰਾ ਵੀਰ ਆਇਆ ਸੀ ਮਹਿਮਾਨ ਨਹੀਂ ਉਹਦਾ ਸ਼ੁਕਰੀਆ ਨਾ ਉਹਦਾ ਕਿਉਂਕਿ ਉਹ ਐਂਟਰੀ ਪਈ ਸੀ ਉਹਦੀ ਜਿੱਦਾਂ ਨਹੀਂ ਮਹਿਮਾਨ ਅਦਾਕਾਰ ਹੁੰਦੇ ਠੀਕ ਹੈ ਬਾਕੀ ਤੁਹਾਡਾ ਸਾਰੇ ਲੋਕਾਂ ਦਾ ਬਹੁਤ ਸ਼ੁਕਰੀਆ ਇਨਸ਼ਾਅੱਲਾ ਨੈਕਸਟ ਫੇਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਇਦਾਂ ਹੀ ਸ਼ੁਗਲ ਮੇਲੇ ਦੇ ਵਿੱਚ ਕਿਤੇ ਮਿਲਾਂਗੇ ਤਬ ਤੱਕ ਕਰੀਏ ਇਜਾਜ਼ਤ ਅੱਲਾ ਹਾਫਿਜ਼